ਹੈਗਾ ਨਾਂ ਡਾਕਟਰ ਤਰਨਜੀਤ ਸਿੰਘ ਬਤਾਲੀਆ। ਇਹ ਸਾਡੇ ਜਿਹੜੇ ਬਜ਼ੁਰਗ ਹੈਗੇ, ਸਭ ਤੋਂ ਪੁਰਾਣੀ ਗੱਲ ਵੀਰ ਜੀ ਜਿਹੜੀ ਮੈਨੂੰ ਪਤਾ ਹੈ ਕਿ 1255 ਵਿੱਚ ਜਦੋਂ ਬਾਬਾ ਫਰੀਦ ਆਪ ਜ਼ਿੰਦਾ ਹੁੰਦੇ ਸੀ। ਹਾਂਜੀ ਜੀ। ਜਦੋਂ ਬਾਬਾ ਫਰੀਦ ਆਪ ਜ਼ਿੰਦਾ ਹੁੰਦੇ ਸੀ ਤੇ ਉਦੋਂ ਸਾਡੇ ਬਜ਼ੁਰਗਾਂ ਨੇ ਨਾ ਪਾਕ ਪੱਤਨ ਜਾ ਕੇ ਭੰਡਾਰਾ, ਜਿਹਨੂੰ ਕਹਿੰਦੇ ਲੰਗਰ ਕਹਿੰਦੇ ਨਾ ਅਸੀਂ, ਉਹ ਲਾਇਆ ਸੀ 2 ਸਾਲ ਦਾ। ਤੇ ਬਾਬਾ ਫਰੀਦ ਨੇ ਆਪ ਫਿਰ ਸਾਡੀ ਫੈਮਿਲੀ ਨੂੰ ਭੰਡਾਰੀ ਦਾ ਖਿਤਾਬ ਦਿੱਤਾ ਸੀ ਤੇ ਅਸੀਂ ਰੁਚਨੀ ਹੈਗੇ ਆ ਭੰਡਾਰੀ। ਅੱਛਾ। ਉਸ ਤੋਂ ਬਾਅਦ ਸਾਡੇ ਬਜ਼ੁਰਗ ਰਾਏ ਭਾਗਮਲ ਹੈ ਜਿਹੜੇ, ਉਹ ਫਿਰ ਉੱਥੋਂ ਚੱਲ ਕੇ ਆਏ ਕੁੰਜਾ, ਗੁਜਰਾਤ ਸ਼ਹਿਰ ਹੈਗਾ ਨਹੀਂ ਕੁੰਜਾ, ਉੱਥੇ ਆਏ। ਤੇ ਉਦੋਂ ਜੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਦਾਦਾ ਜੀ ਸੀ, ਉਹਨਾਂ ਦਾ ਉਸ ਟਾਈਮ ਜ਼ੋਰ ਸੀ ਉਸ ਏਰੀਏ ਵਿੱਚ। ਜੀ ਬਿਲਕੁਲ। ਤੇ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਦਾਦਾ ਜੀ ਨੇ ਜਿਹੜੀ ਸਾਲਟ ਦੀਆਂ ਮਾਈਨਸ ਹੈਗੀਆਂ ਨੇ ਜੀ ਉੱਥੇ, ਨਮਕ ਦੀਆਂ, ਉਹ ਜਦੋਂ ਫਤਿਹ ਕੀਤੀਆਂ ਤੇ ਸਾਡੇ ਬਜ਼ੁਰਗ ਜਿਹੜੇ ਹੈਗੇ ਉੱਥੋਂ ਦੇ ਫਿਰ ਮੈਨੇਜਰ ਨਿਯੁਕਤ ਕੀਤੇ ਗਏ ਸੀ ਜੀ ਬਿਲਕੁਲ। ਤੇ ਫਿਰ ਉਹਨਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾਦਾ ਜੀ ਦੇ ਨਾਲ, ਫਿਰ ਉਹਨਾਂ ਦੇ ਫਾਦਰ ਦੇ ਨਾਲ, ਰਣਜੀਤ ਸਿੰਘ ਦੇ ਨਾਲ ਅੱਗੇ ਵਧਦੇ ਗਏ, ਜ਼ਗੀਰਾਂ ਮਿਲਦੀ ਗਈਆਂ। ਤੇ ਜਦੋਂ ਜੀ ਹੁਣ ਮੈਂ ਗੱਲ ਕਰ ਰਿਹਾ 1815 1820 ਦੀ, ਤੇ ਸਾਡੇ ਬਜ਼ੁਰਗਾਂ ਦੀ ਨਾ 42 ਜ਼ਗੀਰਾਂ ਹੁੰਦੀਆਂ ਸੀ। ਅੱਛਾ। ਤੇ ਗੁਜਰਾਂਵਾਲਾ ਲਾਰਜੈਸਟ ਲੈਂਡਲੋਰਡ ਸੀ ਜੀ ਬਿਲਕੁਲ। ਤੇ ਰਣਜੀਤ ਸਿੰਘ ਦੀ ਆਰਮੀ ਵਿੱਚ ਜਰਨੈਲ ਹੁੰਦੇ ਸੀ ਤੇ ਲੋਕੀ ਜਦੋਂ ਪੁੱਛਦੇ ਸੀ ਕਿੱਥੇ ਜਾ ਰਹੇ ਆ, ਕਹਿੰਦੇ 42 ਪਿੰਡਾਂ ਬਤਾਲੀਆਂ ਦੇ ਜਾ ਰਹੇ ਆ। ਅੱਛਾ। ਉੱਥੋਂ ਦੇਖੋ ਨੇ ਨਾਂ ਪਿਆ ਨਾ ਜੀ ਬਤਾਲੀਆ। ਹਾਂਜੀ, ਇਹ ਦੇਖੋ ਨਾ ਤਰਨਜੀਤ ਸਿੰਘ ਬਤਾਲੀਆ, ਇਹਦਾ ਮਤਲਬ ਹੈ 42 ਪਿੰਡਾਂ ਵਾਲੇ। ਅੱਛਾ। ਤੇ ਜੀ ਇਹ ਦੇਖੋ ਤਰਨਜੀਤ ਸਿੰਘ ਬਤਾਲੀਆ। ਤੇ ਫਿਰ ਜੀ ਉਸ ਤੋਂ ਬਾਅਦ ਜਦੋਂ ਆਪਣਾ ਅੰਗਰੇਜ਼ਾਂ ਨਾਲ, ਤੇ ਬਲ ਉਸ ਤੋਂ ਪਹਿਲੇ ਜਦੋਂ ਮਹਾਰਾਜਾ ਸ਼ੇਰ ਸਿੰਘ ਸੀ ਨਾ ਜਿਹੜੇ ਇੱਥੇ, ਉਹਨਾਂ ਦੇ ਸਾਡੇ ਬਜ਼ੁਰਗ ਬਹੁਤ ਨੇੜੇ ਦੇ ਕੰਮ ਕਰਦੇ ਹੁੰਦੇ ਸੀ। ਤੇ ਇੱਥੇ ਸ਼ਾਹ ਬਿਲਾਵਲ ਬਾਰਾਦਰੀ ਇੱਥੇ ਲਾਹੌਰ ਹੀ ਹੈਗੀ ਹੈ, ਸ਼ਾਇਦ ਤੁਸੀਂ ਦੇਖੀ ਹੋਣੀ ਹੈ, ਜਾਣਦੇ ਹੋਣੇ ਹੋ। ਉੱਥੇ ਨਾ ਜੀ ਸੰਦੇ ਵਾਲੀਆ ਭਰਾ ਹੈ ਜਿਹੜੇ, ਉਹਨਾਂ ਨੇ ਨਾ ਮਹਾਰਾਜਾ ਸ਼ੇਰ ਸਿੰਘ ਨੂੰ ਬੰਦੂਕ ਦਿੱਤੀ ਕਿ ਇਹ ਲੋ ਤੋਹਫਾ। ਉਹਨਾਂ ਨੇ ਫੜੀ ਤੇ ਪਿੱਛੋਂ ਉਹਨਾਂ ਨੇ ਟ੍ਰਿਗਰ ਖਿੱਚ ਦਿੱਤਾ। ਅੱਛਾ। ਉਦੋਂ ਦਾ ਕਹਿੰਦੇ ਹੈ ਟ੍ਰੈਡੀਸ਼ਨ ਹੈਗਾ ਕਿ ਕਦੀ ਵੀ ਬੰਦੂਕ ਹੈ ਨਾ ਜਿਹੜੀ ਲਵੋ, ਮੂੰਹ ਕਰਕੇ ਨਾਲੀ ਵਾਲੇ ਪਾਸੇ ਨਾ ਲਵੋ। ਸਾਡੇ ਬਜ਼ੁਰਗ ਬਿਲਕੁਲ ਨਾਲ ਖੜੋਤੇ ਸੀ when he was murdered। ਅੱਛਾ। ਤੇ ਉਹਨਾਂ ਨੂੰ ਗੋਲੀ ਛਾਤੀ 'ਚ ਮਾਰਨ ਤੋਂ ਬਾਅਦ, ਇਸ ਵੈਰੀ ਸੈਡ ਪਾਰਟ ਆਫ ਆਵਰ ਹਿਸਟਰੀ, ਫਿਰ ਉਹਨਾਂ ਦਾ ਗਲਾ ਵੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਲਵਾਰ ਨਾਲ ਕਿ ਬੰਦਾ ਬਚ ਨਾ ਜਾਏ ਨਾ ਜੀ। ਤੇ ਇਨ ਦਾ ਪ੍ਰੋਸੈਸ ਮੇਰੇ ਜਿਹੜੇ, ਮੈਂ ਇਹ ਦੇਖੋ ਜੀ, ਮੇਰੇ ਇਹ ਹੋਣਗੇ ਗੰਡਾ ਸਿੰਘ ਬਤਾਲੀਆ, ਮੇਰੇ ਦਾਦਾ ਦੇ ਦਾਦਾ ਦੇ ਦਾਦਾ ਜੀ, ਤੁਹਾਡੇ ਮੇਰੇ ਦਾਦਾ ਜੀ ਦੇ ਦਾਦਾ ਦੇ ਦਾਦਾ। ਅੱਛਾ। ਹਾਂਜੀ, ਹੀ ਵਾਸ ਇੰਜਰਡ ਜੀ। ਠੀਕ। ਉਹਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜੋ ਅੰਗਰੇਜ਼ਾਂ ਨੇ ਕਬਜ਼ਾ ਕੀਤਾ in 1849, ਆਪਣਾ ਕ੍ਰਿਸਮਸ ਵਾਲੇ ਦਿਨ December 25 ਆਪਣਾ 1845 ਸੌਰੀ, ਲੜਾਈ ਹੋਈ ਸੀ ਅੰਗਰੇਜ਼ਾਂ ਦੀ ਤੇ ਸਿੱਖਾਂ ਦੀ ਫਿਰੋਜ਼ਸ਼ਾਹ ਦੀ, ਫਿਰੋਜ਼ਪੁਰ ਦੇ ਨੇੜੇ ਜੀ, ਜਸਟ ਅਕ੍ਰੋਸ ਦ ਰਿਵਰ। ਉੱਥੇ ਮੇਰੇ ਜਿਹੜੇ ਗੰਡਾ ਸਿੰਘ ਬਤਾਲੀਆ ਸ਼ਹੀਦ ਹੋਏ ਸੀ ਜੀ ਉੱਥੇ। ਤੇ ਉਹਨਾਂ ਦੀ ਫਿਰ ਜਿਹੜੀ ਕਬਰ ਹੈਗੀ ਹੈ, ਜਾਂ ਕਬਰ ਦੀ ਸਮਾਧੀ ਕਹਿੰਦੇ ਆ ਅਸੀਂ, ਸਮਾਧੀ, ਹਾਂਜੀ, ਮੁਸਲਮਾਨ ਕਬਰ ਵਰਤੇ ਆ, ਉਹ ਸਾਡੇ ਪਿੰਡ 'ਚ ਅਜੇ ਵੀ ਹੈਗੀ ਹੈ ਜੀ ਉੱਥੇ ਬਜ਼ੁਰਗਾਂ ਦੀ। ਤੇ ਸੋ ਇਸ ਕਰਕੇ ਦੇਖੋ ਨਾ ਜੀ, ਮੈਨੂੰ ਇਹ ਸਾਰੀ ਗੱਲਾਂ, ਮੈਨੂੰ ਪਤਾ ਨਹੀਂ ਸੀ ਇਹ ਗੱਲਾਂ ਸਾਰੀਆਂ। ਮੇਰੀ ਜੀ ਦਾਦੀ ਜਿਹੜੇ ਹੁੰਦੇ ਆ ਨਾ, ਤੁਹਾਨੂੰ ਦਾਦੀਆਂ ਨੂੰ ਮੁੰਡਿਆਂ ਨਾਲ ਜ਼ਿਆਦਾ ਪਿਆਰ ਹੁੰਦਾ ਕੁੜੀਆਂ ਨਾਲ। ਮੈਨੂੰ 100 ਖੂਨ ਮਾਫ, ਮੇਰੀ ਭੈਣ ਨੂੰ ਖੂਨ ਵੀ ਨਹੀਂ ਮਾਫ। ਤੇ ਜਦੋਂ ਮੇਰੇ ਫਾਦਰ ਆਰਮੀ 'ਚ ਹੁੰਦੇ ਸੀ, ਤੇ ਜਦੋਂ ਮੈਂ ਜੰਮਿਆ 1965 ਦੀ ਲੜਾਈ ਚੱਲ ਰਹੀ ਸੀ ਜੀ ਇੱਥੇ। ਅੱਛਾ। ਹਾਂ। ਤੇ ਮੈਂ ਚੰਡੀਗੜ੍ਹ ਮੇਰਾ ਜਨਮ ਹੋਇਆ, ਤੇ ਮੇਰੇ ਫਾਦਰ ਨੂੰ ਹਫਤਾ ਛੁੱਟੀ ਮਿਲੀ, ਵਾਪਸ ਆਏ। ਤੇ ਮੈਨੂੰ ਇਹ ਦਾਦੀ ਸਾਰੀ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਕਿ ਵੀ ਕਿਵੇਂ ਅਸੀਂ ਇੱਥੇ ਰਹਿੰਦੇ ਹੁੰਦੇ ਸੀ। 1965 ਤੱਕ ਦੀ ਡੇਟ ਆਫ ਬਰਥ। ਹਾਂ ਬਿਲਕੁਲ ਵੀਰ ਜੀ। ਮੇਰੀ ਦਾਦੀ ਜੀ ਪੜ੍ਹੇ ਜੀ ਕੁਈਨਸ ਮੈਰੀ ਕਾਲਜ ਲਾਹੌਰ। ਅੱਛਾ। ਸ਼ੀ ਡਿਡ ਹਰ ਬੈਚਲਰਸ ਡਿਗਰੀ, ਕੈਨ ਯੂ ਇਮੇਜਿਨ, ਉਦੋਂ in 1930s। ਅੱਛਾ। ਇੱਥੇ ਸੋ ਮੈਂ ਪੂਰਵਾ ਭੈਣ ਜੀ ਨਾਲ ਜਾਣਾ ਹੁਣ, ਕੁਈਨਸ ਮੈਰੀ ਕਾਲਜ ਮੈਂ ਗਿਆ ਨਹੀਂ। ਅੱਛਾ। ਸੋ ਆਈ ਥਾਟ ਆਈ ਹੈਵ ਵਨ ਸਕਾਟ ਵਿਦ ਮੀ ਟੂ ਗੋ ਇਨਟੂ ਗਰਲਸ ਕਾਲਜ। ਜੀ ਬਿਲਕੁਲ। ਤੇ ਜੀ ਮੇਰੀ ਵੀ ਦਾਦੀ ਨੇ ਸਾਰੀ ਚੀਜ਼ਾਂ ਮੈਨੂੰ ਦੱਸੀਆਂ ਕਿ ਅਸੀਂ ਕਿਵੇਂ ਰਹਿੰਦੇ ਹੁੰਦੇ ਸੀ, ਕਿੱਥੇ ਹੁੰਦੇ ਸੀ। ਮੇਰੀ ਦਾਦੀ ਜੀ ਕਹਿੰਦੇ ਹੁੰਦੇ ਸਾਡੇ ਘਰ ਦੇ ਬਾਹਰ ਨਾ ਜੀ ਇੱਕ ਕਾਲਾ ਮੋਰ ਬਣਿਆ ਸੀ। ਅੱਛਾ। ਇਹ ਦੇਖੋ ਜੀ, ਜਦੋਂ ਮੈਂ ਗਿਆ ਇਹ ਕਿਤਾਬ ਦੇ ਕਵਰ ਤੇ ਦੇਖੋ ਜੀ, ਇਹ ਸੇਮ ਕਾਲਾ ਮੋਰ ਹੈ ਜਿਹੜਾ ਉਹ ਸੜੀਆਂ ਇੱਟਾਂ ਦਾ ਬਣਿਆ। ਠੀਕ। ਅੱਛਾ, ਸੜੀਆਂ ਇੱਟਾਂ। ਇਹ ਦੇਖੋ, ਹਾਂਜੀ, ਮੈਂ ਤੁਹਾਡੇ ਅੱਗੇ ਕਰਦਾ, ਇਹ ਦੇਖੋ, ਵੇਖ ਲਿਆ। ਹਾਂਜੀ ਹੈਗਾ। ਸੋ ਮੈਨੂੰ ਨਾ ਦਾਦੀ ਨੇ, ਸ਼ੀ ਟੋਲਡ ਮੀ ਐਵਰੀਥਿੰਗ। ਉਹਨੇ ਸਾਰੀ ਗੱਲਾਂ, ਮੇਰਾ ਖਿਆਲ ਹੈ, ਮੈਨੂੰ ਮੇਰਾ ਆਪਣਾ ਖਿਆਲ ਹੈ ਕਿ ਮੈਨੂੰ 10-15 ਵਾਰੀ ਜ਼ਿਆਦਾ ਸੁਣਾਈਆਂ ਹੋਣੀਆਂ। ਅੱਛਾ। ਲੇਕਿਨ ਦੇਖੋ ਜੀ, ਮੈਨੂੰ ਅਮਰੀਕਾ ਕੇ 32 ਸਾਲ ਹੋ ਗਏ। ਅੱਛਾ। ਮੇਰੇ ਦਾਦੀ ਜੀ ਨੂੰ ਪੂਰੇ ਹੋਏ 35 ਸਾਲ ਹੋ ਗਏ। ਅੱਛਾ। ਹਾਂਜੀ। ਮੈਨੂੰ ਤੇ ਜੋ ਗੱਲਾਂ ਦੱਸੀਆਂ
ਸੁਣਾਈਆਂ ਉਹਨਾਂ ਨੇ ਹਾਂਜੀ। ਹੁਣ ਤੇ ਉਹ 'ਚੋਂ ਮਤਲਬ 1/4 ਵੀ ਯਾਦ ਨਹੀਂ, ਮੈਮਰੀ ਨਹੀਂ ਰਹਿੰਦੀ ਨਾ ਯਾਰ, ਜੀ, ਬਿਲਕੁਲ, ਯੂ ਡੋਂਟ ਬਿਲਕੁਲ, ਰਿਮੈਂਬਰ ਥਿੰਗਸ ਪੀਪਲ ਟੈਲ ਯੂ। ਹੁਣ ਤਾਂ ਅੱਜ ਕੱਲ੍ਹ ਰਿਕਾਰਡ ਕਰ ਲੈਂਦੇ, ਲਿਖ ਲੈਂਦੇ ਲਿਖ ਲੈਂਦੇ, ਯੂ ਥੋੜ ਬੈਡ ਮੈਮਰੀ। ਸੋ ਮੇਰੀ ਦਾਦੀ ਮੈਨੂੰ ਦੱਸਦੇ ਆ ਕਿ ਜਦੋਂ ਮੇਰੇ ਫਾਦਰ ਉਹ ਐਚਐਸਐਨ ਕਾਲਜ ਹੁੰਦੇ ਸੀ, ਹਾਂਜੀ ਤੇ ਜਦੋਂ ਪਾਰਟੀਸ਼ਨ ਹੋਇਆ ਹੈ, ਹਾਂਜੀ ਤੇ ਮੇਰਾ ਇੱਕ ਚਾਚਾ ਜੀ ਵੀ ਜ਼ਿੰਦਾ ਹੈਗਾ, ਉਹ ਜੂਨ ਵਿੱਚ ਹੀ ਵਾਸ ਬੋਰਨ, ਹੀ ਵਾਸ ਓਨਲੀ ਅਬਾਊਟ 2 months old ਜਦੋਂ ਅੱਛਾ, ਪਾਰਟੀਸ਼ਨ ਹੋਇਆ ਹੈ। ਅੱਛਾ ਤੇ ਉਸ ਕਰਕੇ ਮੇਰੇ ਦਾਦਾ ਦਾਦੀ ਪਿੰਡੀ ਹੈਗੇ ਸੀ। ਬਤਾਲਾ ਝੰਡਾ ਸਿੰਘ ਪਿੰਡ ਦਾ ਨਾਂ ਹੈਗਾ ਸਾਡੇ ਬਜ਼ੁਰਗਾਂ ਦਾ, ਜੀ ਬਿਲਕੁਲ ਗੁਜਰਾਂਵਾਲਾ ਤੋਂ 15-16 ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਜੀ ਬਿਲਕੁਲ ਅੱਬਾ ਜੀ ਮੇਰੇ ਇੱਥੇ ਹੁੰਦੇ ਸੀ ਐਚਐਸਐਨ ਕਾਲਜ, ਬਟ ਅੱਛਾ। ਐਚਐਸਐਨ ਡਿਡ ਵਾਸ ਸਮਾਰਟ ਕਿ ਜੀ। ਜਿਹੜੇ ਦੇ ਸਿੱਖ ਤੇ ਆਪਣਾ ਹਿੰਦੂ ਮੁੰਡੇ ਸੀ ਹਾਂਜੀ। ਉਹਨਾਂ ਨੂੰ ਨਾ ਉੱਧਰ ਹੀ ਭੇਜ ਦਿੱਤਾ ਸੀ, ਅੱਛਾ ਇੱਧਰ ਨਹੀਂ ਭੇਜਿਆ ਕਰ ਵਾਪਸ। ਤੇ ਮੁਸਲਮਾਨ ਬੱਚਿਆਂ ਨੂੰ ਇੱਥੇ ਭੇਜ ਦਿੱਤਾ, ਲੈਂਦੇ ਪੰਜਾਬ ਵਾਲੇ ਪਾਸੇ। ਸੋ ਮੇਰੇ ਫਾਦਰ ਆਲਰੇਡੀ ਆਪਣੇ ਨਾਨਕਿਆਂ ਕੋਲ ਪਹੁੰਚ ਗਏ ਸੀ। ਇਨ ਜੋ ਛੁੱਟੀਆਂ ਹੋਈਆਂ ਨਾ ਗਰਮੀਆਂ ਦੀਆਂ, ਜੀ। ਇਨ ਜੂਨ, ਹਾਂਜੀ। ਮੇਰੇ ਫਾਦਰ ਇੱਥੇ ਗੁਜਰਾਂਵਾਲਾ ਨਹੀਂ ਗਏ, ਅੱਛਾ ਉਹ ਸਿੱਧਾ ਚਲੇ ਗਏ ਚੜ੍ਹਦੇ ਆਪਣਾ ਪੰਜਾਬ। ਉਧਰਲੇ ਪਾਸੇ ਆਪਣੇ ਨਾਨਕੇ ਜਿਹੜੇ ਗੁਰੂਵਰ ਸਾਹਿਬ ਰਹਿੰਦੇ ਹੁੰਦੇ ਸੀ, ਜੀ, ਜੀ। ਉੱਥੇ ਪਹੁੰਚ ਗਏ। ਤੇ ਜੀ ਮੋਸਟਲੀ ਜਿਵੇਂ ਪਿੰਡ ਦੇ ਸਭ ਤੋਂ ਵੱਡੇ ਸਰਦਾਰ ਹੁੰਦੇ ਸੀ, ਜੀ ਜੀ ਤੇ ਪਿੰਡ ਦੇ ਲੋਕਾਂ ਨੇ ਕਿਹਾ ਜੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ, ਅਸੀਂ ਤੁਹਾਡਾ ਖਿਆਲ ਰੱਖਾਂਗੇ। ਜੀ ਠੀਕ ਹੋ ਤੇ ਉਹ ਮਹੀਨਾ ਕੁ ਰਹੇ ਉੱਥੇ। ਹੁਣ ਤੁਸੀਂ ਗੱਲ ਕਰ ਰਹੇ ਮਿਡਲ ਆਫ ਸੈਪਟੈਂਬਰ ਆ ਗਿਆ ਜੀ, ਜੀ ਠੀਕ ਤੇ ਇਹਨਾਂ ਬਾਹਰੋਂ ਕੇ ਬੰਦਿਆਂ ਨੇ ਆ ਕੇ ਰਾਤ ਨੂੰ ਪਿਛਲੇ ਪਾਸੇ ਨਾਲ ਹਵੇਲੀ ਨੂੰ ਅੱਗ ਲਾ ਦਿੱਤੀ, ਮਤਲਬ ਪਿੰਡ ਤੋਂ ਬਾਹਰ ਲੈ ਲੋਕੀ। ਬਾਹਰ ਲੈ ਲਓ ਹੁਣ ਉਹ ਪਿੰਡ ਵਾਲੇ ਕਹਿੰਦੇ ਹੁਣ ਤੁਹਾਡੀ ਹਿਫਾਜ਼ਤ ਕਰਨੀ ਨਾ ਸਾਡੀ ਬੜੀ ਔਖੀ ਹੈ, ਕਿਉਂਕਿ ਬਾਹਰੋਂ ਲੋਕੀ ਆ ਗਏ, ਥਿੰਗਸ ਗੈਟ ਆਊਟ ਆਫ ਹੈਂਡ, ਆਊਟ ਆਫ ਕੰਟਰੋਲ। ਤੇ ਮੇਰੀ ਦਾਦੀ ਕਹਿੰਦੀ ਅਸੀਂ ਕਹਿੰਦੇ ਸੀ ਕਿ ਚਲੋ ਅਸੀਂ ਨਾ ਮਹੀਨਾ 2 ਮਹੀਨਾ ਕਿਤੇ ਬਾਹਰ ਲਾਈਏ। ਪੀਪਲ ਨੈਵਰ ਥਾਟ ਕਿ ਵੀ ਆਰ ਗੋਇੰਗ ਫੋਰਐਵਰ, ਹਾਂਜੀ ਯੂ ਪੀਪਲ ਥਾਟ ਕਿ ਵੀਲ ਜਸਟ ਗੋ ਹਾਂਜੀ ਫॉर ਅ ਕਪਲ ਆਫ ਵੀਕਸ ਔਰ 2 ਮਹੀਨੇ ਹੋਵਾਂਗੇ ਵਾਪਸ ਆ ਜਾਣਗੇ। ਬਿਲਕੁਲ ਤੇ ਮੇਰੇ ਦਾਦੀ ਜੀ ਕਹਿੰਦੇ ਅਸੀਂ ਆਪਣਾ ਸਮਾਨ ਸਮੂਨ ਇਕੱਠਾ ਕੀਤਾ, ਸਹੀ ਤੇ ਮੇਰੇ ਦਾਦਾ ਜੀ ਨੇ ਜਿਹੜੇ ਮੁਸਲਮਾਨ ਆ, ਅਸੀਂ ਮੁਸਲਮਾਨ ਗੋਲ ਪੱਗ ਪਾਉਂਦੇ ਆ, ਸਾਡੀ ਪੱਗ ਤਿੱਖੀ ਹੁੰਦੀ ਹੈ, ਹਾਂਜੀ। ਤੇ ਮੇਰੇ ਉਹਨਾਂ ਨੇ ਗੋਲ ਪੱਗ ਪਾਈ, ਮੇਰੇ ਦਾਦੀ ਜੀ ਨੇ ਬੁਰਕਾ ਪਾਇਆ, ਅੱਛਾ ਤੇ ਭੇਸ ਬਦਲਣਾ ਹੁੰਦਾ ਨਾ। ਜੀ ਬਿਲਕੁਲ ਤੇ ਮੇਰੇ ਇੱਕ ਜਿਹੜਾ ਚਾਚਾ ਸੀ, ਹਾਂਜੀ ਉਹਨੂੰ ਜਿਹੜਾ 2.5 ਮਹੀਨੇ ਗੁੱਦੀ ਚੁੱਕਿਆ, ਹਾਂਜੀ। ਦੂਜਾ 2.5 ਸਾਲ ਦਾ ਉਹਨੂੰ ਗਧੇ ਤੇ ਬਿਠਾ ਕੇ ਅੱਛਾ ਮੇਰੀ ਦਾਦੀ ਕਹਿੰਦੀ ਇਹ ਸੇਮ ਦਰਵਾਜ਼ੇ ਤੋਂ ਹਾਂਜੀ। ਕਹਿੰਦੀ ਨਿਕਲਣ ਲੱਗੇ। ਜੀ ਠੀਕ ਹਾਂਜੀ। ਤੇ ਕਹਿੰਦੀ ਤੁਹਾਨੂੰ ਪਤਾ ਜੱਦੀ ਨੌਕਰ ਹੁੰਦੇ ਸੀ ਉਦੋਂ, ਹਾਂਜੀ ਤੇ ਮਤਲਬ ਉਹਨਾਂ ਨੇ ਵੀ, ਉਹਦੀ ਮਾਂ ਨੇ ਵੀ, ਪਿਓ ਨੇ ਵੀ, ਦਾਦੇ ਨੇ ਵੀ, ਸਭ ਨੇ ਉੱਥੇ ਕੰਮ ਕਰਨਾ। ਬਿਲਕੁਲ ਕਹਿੰਦੀ ਕਿ 18-20 ਸਾਲ ਦਾ ਮੁੰਡਾ ਸੀ, ਹਾਂਜੀ ਉਹ ਆਇਆ, ਕਹਿੰਦੇ ਤੁਸੀਂ ਆਪ ਜਾ ਸਕਦੇ ਹੋ ਅੱਛਾ ਲੇਕਿਨ ਕੁਝ ਲੈ ਕੇ ਨਹੀਂ ਜਾ ਸਕਦੇ। ਅੱਛਾ ਆਪ ਜਾਓ ਤੁਸੀਂ, ਠੀਕ ਲੇਕਿਨ ਲੈ ਕੇ ਤੁਸੀਂ ਕੁਝ ਨਹੀਂ ਜਾ ਸਕਦੇ। ਅੱਛਾ ਮੇਰੀ ਦਾਦੀ ਕਹਿੰਦੀ ਮੈਨੂੰ ਉਦੋਂ 1 ਮਿੰਟ 'ਚ ਪਤਾ ਲੱਗ ਗਿਆ ਸੀ ਕਿ ਅਸੀਂ ਅੱਛਾ। ਵਾਪਸ ਕਹਿੰਦੀ ਕਿਉਂਕਿ ਇਹ ਮੁੰਡੇ ਨੂੰ ਅਸੀਂ ਆਪ ਪਾਲਿਆ। ਬਿਲਕੁਲ ਕਹਿੰਦੇ ਇਹਦੀ ਮਾਂ ਸਾਡੇ ਕੰਮ ਕਰੀ, ਇਹਦਾ ਪਿਓ ਸਾਡੇ ਇੱਥੇ ਕੰਮ ਕਰਦਾ, ਇਹ ਦਾਦਾ ਕੰਮ ਕਰਦਾ ਸੀ। ਜੀ ਠੀਕ ਤੇ ਮੈਂ ਫਿਰ ਇੱਕ ਵਾਰੀ ਦਾਦੀ ਨੂੰ ਪੁੱਛਿਆ ਸੀ ਆਪਣੇ, ਮੈਂ ਕਿ ਤੁਹਾਨੂੰ ਉਸ ਬੰਦੇ ਤੇ ਗੁੱਸਾ ਨਹੀਂ ਆਉਂਦਾ ਕਿ ਵੀ ਜਿਹੜੇ ਬੰਦੇ ਨੇ ਤੁਹਾਨੂੰ ਸਾਰੀ ਆਪਣੀ ਵੈਲਿਊਏਬਲਸ ਤੋਂ ਡਿਸਪੋਜ਼ੈਸ ਕਰ ਦਿੱਤਾ? ਬਿਲਕੁਲ ਠੀਕ ਹੈ ਜੀ। ਬਿਲਕੁਲ ਤੇ ਜਵਾਬ ਉਹਨਾਂ ਦਾ ਬੜਾ ਪਿਆਰਾ ਸੀ, ਕਹਿੰਦੇ ਬੇਟਾ ਦੇਖੋ ਉਹਨੇ ਸਾਡੇ ਤੇ ਬੜੀ ਮਿਹਰ ਕੀਤੀ। ਮੈਂ ਕਿਹਾ ਤੁਹਾਡੇ ਤੇ ਕੀ ਮਿਹਰ ਕੀਤੀ? ਮਿਹਰ? ਕਹਿੰਦੇ ਸਾਡੀ ਜਾਨ ਬਖਸ਼ ਦਿੱਤੀ। ਅੱਛਾ ਕਹਿੰਦੇ ਲੱਖਾਂ ਇਹੋ ਜਿਹੇ ਬੰਦੇ ਸੀ ਜਿਹਦੇ ਜਾਨ ਹੀ ਚਲੀ ਗਈ। ਬਿਲਕੁਲ ਸੋ ਸ਼ੀ ਵਾਸ ਸਟਿਲ ਹੈਡ ਗ੍ਰੈਟੀਟਿਊਡ ਜੀ। ਇਹ ਵੀ ਉਹ ਬੰਦੇ ਸਾਡੀ ਜਾਨ ਤੇ ਨਹੀਂ ਲਿੱਤੀ ਨਾ ਸਾਡੀ। ਸਹੀ ਦੇਖੋ ਜੀ ਮਿਲੀਅਨਸ ਵਰ ਕਿਲਡ ਉਦੋਂ ਦੀ ਜਿਹੜੀ ਗੱਲ। ਜੀ ਬਿਲਕੁਲ ਇਸੇ ਹਾਂਜੀ। ਤਰ੍ਹਾਂ ਹੀ ਫਿਰ ਉੱਥੋਂ ਹੀ ਨਿਕਲੇ ਹੈ ਐਂਡ ਫਰਮ ਦ ਵਿਲੇਜ ਕੋਈ 15-16 ਕਿਲੋਮੀਟਰ ਦੇ ਵਾਕਡ ਆਲ ਦ ਵੇ ਟੂ ਗੁਜਰਾਂਵਾਲਾ। ਉੱਥੇ ਅੱਛਾ ਰੈਫਿਊਜੀ ਕੈਂਪ ਸੀ। ਅੱਛਾ ਤੇ ਮੇਰੇ ਦਾਦਾ ਜੀ ਜਿਹੜੇ ਹੈ ਹੀ ਹੈਡ ਰਿਟਾਇਰਡ ਫਰਮ ਦ ਬ੍ਰਿਟਿਸ਼ ਆਰਮੀ। ਜੋ ਰਜਿਸਟਰ ਭਰਿਆ ਨਾ ਜੀ ਉਹਨਾਂ ਨੇ ਆਪਣਾ ਲਿਖਿਆ ਕੈਪਟਨ ਅਜੀਤ ਸਿੰਘ ਬਟਾਲੀਆ ਰਿਟਾਇਰਡ। ਹਾਂਜੀ ਉਹਦਾ ਕੋਈ ਨਾ ਜੀ ਅਫਸਰ ਹੈਗਾ ਸੀ ਅੰਗਰੇਜ਼, ਠੀਕ who was in charge। ਉਹਨੇ ਦੇਖ ਲਿਆ ਜੀ ਕਿ ਠੀਕ ਵੀ obviously he knew ਕਿ there was only a retired captain from British Army। ਬਿਲਕੁਲ ਤੇ ਮੈਂ ਦਾਦੇ ਨੂੰ ਪੁੱਛਿਆ, ਕਹਿੰਦੇ ਤੁਹਾਨੂੰ ਮੈਂ ਪਾਰ ਲਗਾ ਦੇਵਾਂ? ਹਾਂ ਹਾਂ ਕਹਿੰਦੇ ਜੀ ਪਾਰ ਨਾ ਲਗਾਓ ਮੈਨੂੰ, ਕਹਿੰਦੇ ਮੇਰਾ ਇੱਕ ਬੜਾ ਚੰਗਾ ਦੋਸਤ ਹੈਗਾ ਲਾਹੌਰ ਰਹਿੰਦਾ ਹੈ, ਉਹਨੂੰ ਉਹਦੇ ਕੋਲ ਪਹੁੰਚਾ ਦਿਓ, ਉਹ ਫਿਰ ਜਿਵੇਂ ਕਰਨਾ ਹੈ ਅੱਗੇ ਦੇਖ ਲਿਓ। ਅੱਛਾ ਹਾਂਜੀ। ਅੱਛਾ ਤੇ ਕਹਿੰਦੇ ਠੀਕ ਹੈ। ਠੀਕ ਤੇ ਉਹ ਕਹਿੰਦੇ ਗੁਜਰਾਂਵਾਲਾ ਤੋਂ ਨਿਕਲੇ ਜੀਪ ਤੇ ਰਸਤੇ 'ਚ ਇੱਕ ਮੌਬ ਨੇ ਰੋਕ ਲਿਆ ਉਹਨਾਂ ਨੂੰ। ਅੱਛਾ ਤੇ ਉਹਨਾਂ ਨੇ ਦੇਖਿਆ ਕਿ ਸਿੱਖ ਫੈਮਿਲੀ ਬੈਠੀ ਅੰਦਰ, ਕਹਿੰਦੇ ਨੂੰ ਸਾਡੇ ਹਵਾਲੇ ਕਰੋ। ਹੁਣ ਮੌਬ ਕਹਿੰਦੇ ਹੈਗਾ ਸੀ 40-50 ਬੰਦਿਆਂ ਦਾ। ਠੀਕ ਪੁਲਿਸ ਵਿੱਚ ਕਹਿੰਦੇ ਇੱਕ ਗੋਰਾ ਆਪ ਸੀ, ਇੱਕ ਬੰਦੂਕ ਸੀ, ਤੇ ਇਹ ਸੀ ਤੇ ਇੱਕ ਬੰਦਾ ਹੋਰ ਸੀ। ਅੱਛਾ ਸੋ ਕਹਿੰਦੇ ਸਾਨੂੰ ਹਵਾਲੇ ਕਰੋ ਸਾਡੇ, ਠੀਕ ਕਿਉਂਕਿ ਦੇਖੋ ਜੀ ਗੁਜਰਾਂਵਾਲਾ ਡਿਸਟ੍ਰਿਕਟ ਹੈ, ਉੱਥੋਂ ਦੇ ਤੇ ਅੱਧੇ ਲੋਕ ਜਿਹੜੇ ਬਜ਼ੁਰਗਾਂ ਨੂੰ ਜਾਣਦੇ ਆ। ਬਿਲਕੁਲ ਮੇਰੇ ਦਾਦਾ ਜੀ ਨੇ ਉਹਨਾਂ 'ਚੋਂ ਇੱਕ ਬੰਦੇ ਨੂੰ ਪਛਾਣ ਲਿਆ ਅੱਛਾ ਤੇ ਆਵਾਜ਼ ਦਿੱਤੀ ਕਿ ਵੀ ਤੂੰ ਕਿੱਥੇ ਕਿਵੇਂ ਇੱਥੇ? ਹਾਂ ਹਾਂ ਉਹ ਕਹਿੰਦਾ ਸਰਦਾਰ ਜੀ ਤੁਸੀਂ ਇੱਥੇ ਕਿਵੇਂ ਆਏ? ਅੱਛਾ ਕਹਿੰਦਾ ਜੀ ਹੁਣ ਤੁਸੀਂ ਸਾਡੇ ਨਾਲ ਚਲੋ, ਅਸੀਂ ਤੁਹਾਨੂੰ ਲਾਹੌਰ ਛੱਡਣ ਆਵਾਂਗੇ। ਠੀਕ ਜਿਹੜੇ ਲੋਕੀ ਨੂੰ ਲੁੱਟਣ ਆਏ ਸੀ, ਹਾਂ ਹਾਂ ਫਿਰ ਇਨਸਾਨੀਅਤ ਦੀ ਗੱਲ ਹੈ ਨਾ, ਪਛਾਣਦੇ ਆਪਣੇ ਬੰਦੇ। ਕਹਿੰਦੇ ਚਲੋ ਜੀ, ਫਿਰ ਉਹ ਉਹਨਾਂ ਨੂੰ ਨਾ ਲਾਹੌਰ ਲੈ ਕੇ ਆਏ।
ਅੱਛਾ ਉਹੀ ਮਾਂ ਕੇ ਉਹਨਾਂ ਵਿੱਚ ਹਾਂਜੀ ਕੋਈ ਇੱਕ ਬੰਦਾ ਜਿਹੜਾ ਪਿੰਡ ਦਾ ਜਿਹੜਾ ਬੰਦਾ ਜਾਣਦਾ ਸੀ ਮੇਰੇ ਦਾਦਾ ਜੀ ਨੂੰ, ਅੱਛਾ ਉਹ ਫਿਰ ਉਹਨੂੰ ਇੱਥੇ ਲੈ ਕੇ ਆਏ। ਜੀ ਠੀਕ ਤੇ ਜੀ ਮੇਰੀ ਦਾਦੀ ਨੇ ਮੈਨੂੰ ਜਿਨ੍ਹਾਂ ਕੋਲ ਇੱਥੇ ਰਹੇ ਸੀ ਆ ਕੇ ਹਾਂਜੀ। ਉਹਨਾਂ ਦਾ ਨਾਮ ਦੱਸਿਆ ਉਹਨੇ ਜ਼ਰੂਰ, ਮੈਨੂੰ ਯਾਦ ਨਹੀਂ, ਠੀਕ ਹੈ ਕੁਝ ਚੀਜ਼ਾਂ ਮੈਨੂੰ ਯਾਦ ਹੈ। ਅੱਛਾ ਦੱਸਦਾ ਕੀ ਪਹਿਲੀ ਗੱਲ ਤੇ ਮੈਨੂੰ ਯਾਦ ਹੈ ਕਿ ਉਹ ਕਹਿੰਦੇ ਸੀ ਕਿ ਉਹਨਾਂ ਕੋਈ ਆਰਮੀ ਜਾਂ ਪੁਲਿਸ ਵਰਗਾ ਮਹਿਕਮਾ ਸੀ, ਬਟ ਨਾਟ ਐਗਜ਼ੈਕਟਲੀ ਜੀ ਬਿਲਕੁਲ ਸਮਥਿੰਗ ਰਿਲੇਟਡ ਟੂ ਆਰਮੀ ਐਂਡ ਪੁਲਿਸ ਦਾ ਮਹਿਕਮਾ ਸੀ ਉਹਨਾਂ ਦਾ। ਤੇ ਇੱਕ ਗੱਲ ਤੇ ਇਹ ਸੀ, ਦੂਜਾ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਦੇਖੋ ਇਹ ਗੱਲ ਯਾਦ ਹੈ ਅਜੇ ਤੱਕ ਕਿ ਉਹਨਾਂ ਦੀ ਜਿੱਥੇ ਲਾਹੌਰ ਰਹਿੰਦੇ ਸੀ ਆਬਵੀਅਸਲੀ, ਤੇ ਉਹਨਾਂ ਦੀ ਜਿਹੜੀ ਵਾਈਫ ਹੈ ਉਹਦਾ ਨਾਂ ਸੀ ਅਮੀਨਾ ਬੀਬੀ। ਜੀ ਬਿਲਕੁਲ ਬਸ ਇਹ ਚੀਜ਼ਾਂ ਦੈਟਸ ਆਲ ਆਈ ਰਿਮੈਂਬਰ। ਅੱਛਾ ਤੇ ਜੀ ਇਹ ਸਭ ਕੁਝ ਮੈਂ ਕਿਤਾਬ ਲਿਖਿਆ, ਐਵਰੀਥਿੰਗ ਇਜ਼ ਦ ਬੁੱਕ ਐਕਸੈਪਟ ਜਦੋਂ ਮੈਂ ਕਿਤਾਬ ਲਿਖੀ ਹੈ ਆਈ ਡਿਡ ਨਾਟ ਨੋ ਦ ਨੇਮ ਆਫ ਦ ਪਰਸਨ। ਅੱਛਾ ਹਾਂ ਐਂਡ ਆਈ ਟੈਲ ਯੂ ਕਿ ਮੈਨੂੰ ਹਾਊ ਆਈ ਫਾਊਂਡ ਕਿ ਤੁਹਾਡੇ ਦਾਦਾ ਜੀ ਸੀ। ਹਾਂਜੀ ਠੀਕ ਠੀਕ ਸੇ ਕਹਿੰਦੇ ਅਸੀਂ ਇੱਥੇ ਲਾਹੌਰ ਆਏ ਆ, ਇੱਥੇ 2 ਮਹੀਨੇ ਰਹੇ। ਹੁਣ ਜੀ ਦੇਖੋ ਨਹੀਂ ਹੁਣ ਗੱਲ ਹੁਣ ਮੈਂ ਗੱਲ ਕਰ ਰਿਹਾ ਉਹਨਾਂ ਨਵੰਬਰ ਔਰ ਦਸੰਬਰ ਜੀ ਤੇ ਕਹਿੰਦੇ ਜਦੋਂ ਉਹਨਾਂ ਨੇ ਮੀਟ ਲੈਣ ਜਾਣਾ ਹਾਂਜੀ। ਤੇ ਉਹਨਾਂ ਨੇ 2 ਮੁਰਗੀਆਂ ਲੈ ਕੇ ਆਣੀਆਂ। ਅੱਛਾ। ਮੇਰੇ ਦਾਦਾ ਦਾਦੀ ਜੀ ਜਿਹੜੇ ਹੈ ਉਹ ਹਲਾਲ ਨਹੀਂ ਖਾਂਦੇ ਸੀ, ਹਾਂਜੀ। ਝਟਕਾ ਖਾਂਦੇ ਸੀ। ਅੱਛਾ। ਤੇ ਉਹਨਾਂ ਨੇ ਦੋਨਾਂ ਨੇ ਅਲੱਗ-ਅਲੱਗ ਝਟਕਾ ਦੇ ਹਲਾਲ ਕਰਨਾ, ਦੋ ਅਲੱਗ-ਅਲੱਗ ਭਾਂਡੇ 'ਚ ਖਾਣਾ ਬਣਨਾ। ਸਹੀ ਮਿਊਚੁਅਲ ਰਿਸਪੈਕਟ ਹੈ ਨਾ ਜੀ, ਜੀ ਬਿਲਕੁਲ ਇੱਕ ਦੂਜੇ ਦਾ ਧਰਮ ਜਿਹੜਾ ਹੈਗਾ ਹੈ, ਜੋ ਵੀ ਅਸੀਂ ਕਰੀਏ ਰਿਸਪੈਕਟ ਕਰੀਏ ਆਪਸ ਵਿੱਚ। ਫਿਰ ਕਹਿੰਦੇ ਕਿ ਵੀ ਅਮੀਨਾ ਬੀਬੀ ਨੇ ਜਦੋਂ ਕਹਿੰਦੇ ਕੱਪੜੇ ਉਹ ਆਪ ਸੀਂਦੇ ਹੁੰਦੇ ਸੀ, ਬਾਹਰੋਂ ਨਹੀਂ ਸਮਾਉਂਦੇ ਸੀ। ਅੱਛਾ ਤੇ ਕਹਿੰਦੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਬਾਹਰੋਂ ਕੋਈ ਆਇਆ ਹੈ, ਹਾਂਜੀ ਤੇ ਕਹਿੰਦੇ ਉਹਨਾਂ ਨੇ ਫਿਰ ਨਵੇਂ ਕੱਪੜੇ ਸੀ ਕੇ ਨਾ ਅੱਛਾ ਸਾਨੂੰ ਸਾਰਿਆਂ ਨੂੰ ਦਿੱਤੇ। ਠੀਕ ਫਿਰ ਕਹਿੰਦੇ ਮੇਰਾ ਜਿਹੜਾ ਚਾਚਾ ਸੀ ਹਾਂਜੀ ਉਹ ਸਾਰਾ 2.5 ਮਹੀਨੇ ਦਾ ਸੀ, ਅੱਛਾ ਕਹਿੰਦੇ ਉਹਨੂੰ ਖੜਾਣਾ ਅੱਛਾ ਹਾਂਜੀ ਤੇ ਅੱਛਾ। ਕਰਨਾ। ਸੋ ਕਹਿੰਦੇ ਬੜੀ ਹੈਲਪ ਕੀਤੀ। ਤੇ ਫਿਰ ਕਹਿੰਦੇ ਕੋਈ ਨਾ 2 ਮਹੀਨੇ ਬਾਅਦ ਮੇਰੀ ਦਾਦੀ ਕਹਿੰਦੀ ਸੀ ਕਿ ਉਹ ਕਹਿੰਦੇ ਸੀ ਕਿ ਥੋੜਾ ਨਾ ਜੀਣਾ ਸੰਭਲ ਜਾ, ਜੀ ਠੀਕ ਤੇ ਫਿਰ ਉਸ ਤੋਂ ਬਾਅਦ ਤੁਸੀਂ ਭਾਰ ਛੱਡਾਂਗੇ ਤਾਂ। ਜੀ ਬਿਲਕੁਲ ਇਨ ਮੀਨ ਟਾਈਮ ਦੇਖੋ ਨਵੰਬਰ ਦਸੰਬਰ ਹੋ ਗਿਆ ਹੈ। ਮੇਰੇ ਫਾਦਰ ਹੈ ਜਿਹੜੇ ਵਾਲਿਦ ਸਾਹਿਬ ਉਹ ਹੁਣ ਹੈਗੇ ਉਦੋਂ ਗਰਮੀਆਂ ਤੋਂ ਬਾਅਦ ਇਹ ਚਲੇ ਗਏ ਸੀ ਆਪਣਾ ਸ਼ਿਮਲਾ। ਜੀ ਇਹਨਾਂ ਨੇ ਦੇਖਿਆ ਚਾਰੋਂ ਜਿਹੜੇ ਹੈ ਮੇਰੇ ਦਾਦਾ ਦਾਦੀ 2 ਚਾਚੇ ਦੋਨੇ ਉਹ ਖਤਮ ਹੋ ਗਏ। ਹਾਂਜੀ ਤੇ ਜਿਹੜੇ ਵੀ ਲਾਸਟ ਰਾਈਟਸ ਹੁੰਦੇ ਨਾ ਜਿਹੜੀ ਕਲੋਜ਼ਰ ਲਈ ਬਿਲਕੁਲ ਉਹ ਉਹਨਾਂ ਨੇ ਕਰਕੇ ਕਿਹਾ ਕਿ ਵੀ ਇਹ ਤਾਂ ਖਤਮ ਹੋ ਗਏ। ਦੇ ਡਿਡ ਆਲ ਦ ਰਿਲੀਜੀਅਸ ਸੈਰੇਮਨੀ ਸਾਰੀਆਂ ਜਿਹੜੀਆਂ ਹੁੰਦੀਆਂ ਅੱਛਾ ਕਲੋਜ਼ਰ ਚਾਹੀਦਾ ਨਾ ਯੂ ਆਲ ਡਨ ਐਂਡ ਕੰਪਲੀਟਡ ਹੋ ਜੀ ਬਿਲਕੁਲ ਸੋ ਇੱਥੇ ਕੀ ਹੋਇਆ ਜੀ 2 ਮਹੀਨੇ ਰਹਿਣ ਤੋਂ ਬਾਅਦ ਨਾ ਕਿਸੇ ਨਾ ਮੈਨੂੰ ਇਹ ਵੀ ਨਹੀਂ ਪਤਾ ਮੈਂ ਲੱਭਣਾ ਕਿ ਲਾਹੌਰ ਕਿੱਥੇ ਸੀ, ਦੈਟਸ ਦ ਨੈਕਸਟ ਪ੍ਰੋਜੈਕਟ। ਹਾਂਜੀ ਸੋ ਕਿਸੇ ਨੂੰ ਸ਼ੱਕ ਪੈ ਗਿਆ ਕਿ ਇਹਨਾਂ ਦੇ ਘਰ ਨਾ ਕੋਈ ਆਇਆ ਹੈ। ਤੇ ਕਹਿੰਦੇ ਕਿ ਜੋ ਮੈਨੂੰ ਯਾਦ ਹੈ ਦਾਦੀ ਕਹਿੰਦੇ ਕਿ ਜਿਨ੍ਹਾਂ ਦੇ ਘਰ 'ਚ ਰਹਿੰਦੇ ਸੀ ਨਾ ਉਹ ਮਸਜਿਦ ਜਾਂਦੇ ਸੀ ਲੇਕਿਨ ਜੁਮੇ ਵਾਲੇ ਦਿਨ ਟਾਈਮ ਰੋਜ਼ ਨਮਾਜ਼ ਨੈਸੈਸਰੀ ਨਹੀਂ ਪੜ੍ਹਦੇ ਸੀ, ਜੋ ਮੈਨੂੰ ਯਾਦ ਹੈ ਗੱਲ। ਤੇ ਕਹਿੰਦੇ ਕਿ ਉਹ ਜਦੋਂ ਮਸਜਿਦ ਗਏ ਜੁਮੇ ਵਾਲੇ ਦਿਨ ਤੇ ਜਿਹੜਾ ਮੁੱਲਾ ਸਾਹਿਬ ਕਹਿੰਦੇ 2 ਮਿੰਟ ਗੱਲ ਕਰਨੀ ਤੁਹਾਡੇ ਨਾਲ, ਦੱਸੋ ਜੀ। ਤੇ ਕਹਿੰਦੇ ਕਿ ਵੀ ਮੈਂ ਸੁਣਿਆ ਤੁਹਾਡੇ ਘਰ ਪ੍ਰਾਹੁਣੇ ਆਏ ਆ। ਤਾਂ ਕਹਿੰਦੇ ਹਾਂਜੀ ਮੇਰਾ ਭਰਾ ਤੇ ਉਹਨਾਂ ਦੀ ਫੈਮਿਲੀ ਆਏ। ਤੇ ਕਹਿੰਦੇ ਕਿ ਕੁਰਾਨ ਸ਼ਰੀਫ ਦੇ ਹੱਥ ਰੱਖ ਕੇ ਸੌਂ ਚੁੱਕੋ, ਇਹ ਤੁਹਾਡਾ ਭਰਾ ਹੈ, ਉਹਦੀ ਫੈਮਿਲੀ ਜੀ ਉਹਨਾਂ ਨੇ ਸੌਂ ਚੁੱਕੀ। ਤੇ ਹੁਣ ਇੰਨੇ 70 ਸਾਲ ਤੋਂ ਉੱਪਰ ਬਾਅਦ ਮੈਂ ਕੌਣ ਕਹਿਣ ਵਾਲਾ ਹੁੰਦਾ ਉਹਨੇ ਸੱਚੀ ਸੌਂ ਚੁੱਕੀ ਹੈ ਝੂਠੀ ਚੁੱਕੀ। ਦੇਖੋ ਜੀ ਜਿਸ ਆਦਮੀ ਨੇ ਮੇਰੇ ਬਜ਼ੁਰਗਾਂ ਨੂੰ ਆਪਣੇ ਘਰ 2 ਮਹੀਨੇ ਰੱਖਿਆ, ਭਰਾ ਬਣਾ ਕੇ ਰੱਖਿਆ ਨਾ, ਬਿਲਕੁਲ ਇਸੇ ਤਰ੍ਹਾਂ ਹੀ ਇਹ ਗੱਲ ਹੈ। ਦੇਖੋ ਨਾ ਭਰਾ ਸੋਚਦੇ ਸੀ ਮੇਰਾ ਭਰਾ ਹੀ ਹੈ ਤਾਂ ਹੀ ਰੱਖਿਆ ਉਹਨਾਂ ਨੇ। ਸੋ ਆਈ ਮੇਕ ਨੋ ਵੈਲਿਊ ਜਜਮੈਂਟ ਕਿ ਵੀ ਉਹਨਾਂ ਨੇ ਸੱਚੀ ਚੁੱਕੀ ਸੌਂ ਜਾਂ ਝੂਠੀ ਚੁੱਕੀ। ਇਹਨੂੰ ਵਾਹੂਵਰ ਵੀ ਨਹੀਂ ਮੇਕ ਮੋਰਲ ਜਜਮੈਂਟ ਇੰਨੀ ਦੇਰ ਬਾਅਦ। ਸੋ ਕਰਕੇ ਫਿਰ ਇਹਨਾਂ ਨੂੰ ਨਾ ਜੀ ਛੱਡ ਆਏ ਆਪਣਾ ਵਾਗਾ ਬਾਰਡਰ ਤੇ। ਤੇ ਇਹ ਹੁਣ ਮੈਂ ਗੱਲ ਕਰ ਰਿਹਾ ਮਿਡਲ ਆਫ ਦਸੰਬਰ, ਸਰਦੀਆਂ ਆ ਗਈਆਂ ਹੁਣ। ਤੇ ਮੇਰੀ ਦਾਦੀ ਜੀ ਰੈਫਿਊਜੀ ਕੈਂਪ ਪਹੁੰਚੇ ਉੱਥੇ, ਤੁਹਾਨੂੰ ਉਦੋਂ ਟਰੰਕ ਕਾਲ ਹੁੰਦੀ ਸੀ, ਤੁਹਾਨੂੰ ਟਰੰਕ ਕਾਲ ਕਰਨੀ ਪੈਂਦੀ ਸੀ। ਤੇ ਉਹਨਾਂ ਨੇ ਉੱਥੇ ਟਰੰਕ ਕਾਲ ਕੀਤੀ ਸ਼ਿਮਲਾ। ਤੇ ਮੇਰੇ ਫਾਦਰ ਨੇ ਫੋਨ ਚੁੱਕ ਲਿਆ ਬਾਈ ਚਾਂਸ। ਤੇ ਮੇਰੀ ਆਫ ਕੋਰਸ ਹਰ ਇੱਕ ਮਾਂ ਆਪਣੇ ਬੱਚੇ ਦੀ ਆਵਾਜ਼ ਪਛਾਣਦੀ ਹੈ ਵੈਰੀ ਕਲੀਅਰਲੀ। ਤੇ ਮੇਰੀ ਦਾਦੀ ਜੀ ਕਹਿੰਦੇ ਕਿ ਕਰਮ ਤੂੰ ਬੋਲਦਾ, ਮੈਂ ਡੈਡ ਦਾ ਕਰਮਜੀਤ। ਮੇਰੇ ਅੱਬਾ ਜੀ ਬੇਹੋਸ਼ ਹੋ ਗਏ। ਹੀ ਵਾਸ ਉਦੋਂ ਇਹਦੀ ਜਿਹੜੀ ਉਮਰ ਹੈ ਨਾ ਕਿੰਨੀ ਬੜੇ ਤਰੀਕੇ ਦੀ ਉਮਰ ਹੈ। ਹਾਊ ਓਲਡ ਆਰ ਯੂ? ਹਾਂ 11 ਹਾਂ ਮੇਰੇ ਫਾਦਰ ਤਾਂ 12 ਦੀ ਗੱਲ ਕਰ ਰਹੇ, ਮੇਰੇ ਫਾਦਰ 12 ਕੁ ਸਾਲ ਦੇ ਹੁੰਦੇ ਸੀ ਜਦੋਂ। ਐਂਡ ਸੋ ਦੇ ਪਹੁੰਚ ਗਏ।
ਤੇ ਜੀ ਮੈਂ ਫਿਰ ਨਾ ਮੇਰੀ ਦਾਦੀ ਮਾਈ ਗ੍ਰੈਂਡਮਾ ਯੂਜ਼ ਟੂ ਟੈਲ ਮੀ ਆਲ ਦੀ ਸਟੋਰੀਜ਼ ਕਿ ਵੀ ਸਾਡੇ ਉੱਥੇ ਆਪਣਾ 42 ਜਗੀਰਾਂ ਹੁੰਦੀਆਂ ਸੀ ਦ ਹੋਲ ਥਿੰਗ ਪਰ ਤੁਹਾਨੂੰ ਪਤਾ ਆਪਣੇ ਬੰਦੇ ਗੱਪ ਵੀ ਮਾਰਦੇ ਬਲਾ ਚੜਾ ਕੇ ਜੀ ਜੀ ਸੋ ਆਈ ਟੁਕ ਇਟ ਵਿਦ ਅ ਗ੍ਰੇਨ ਆਫ ਸਾਲਟ ਅੱਛਾ ਕਿ ਪਤਾ ਸੱਚ ਹੈ ਨਹੀਂ ਹੈ ਨਹੀਂ ਤੇ ਵੀਡੀ ਮੈਂ ਪਹਿਲੇ 23 ਸਾਲ ਆਪਣੇ ਮੈਂ ਇੰਡੀਆ ਰਿਹਾ ਅੱਛਾ ਤੇ ਮੈਂ ਫਿਰ ਉੱਥੋਂ ਆਪਣੀ ਅੰਡਰ ਗ੍ਰੈਜੂਏਟ ਡਿਗਰੀ ਕੀਤੀ ਆਪਣਾ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਜਿਹੜਾ ਯੂਟੀ ਲਾਹੌਰ ਦਾ ਪਾਰਟ ਹੁੰਦਾ ਸੀ ਉਸ ਤੋਂ ਬਾਅਦ ਮੈਂ ਆਪਣੀ ਮਾਸਟਰਸ ਕੀਤੀ ਆਈਆਈਟੀ ਬੰਬੇ ਸਿਵਲ ਇੰਜੀਨੀਅਰਿੰਗ ਤੇ ਫਿਰ ਨੂੰ ਪੀਐਚਡੀ ਐਡਮਿਸ਼ਨ ਮਿਲ ਗਈ ਟੂ ਦੀ ਯੂਐਸ ਅੱਛਾ ਸੋ 1989 32 ਇਅਰਸ ਅਗੋ ਮੈਂ 23 ਸਾਲ ਪਹਿਲੇ ਇੰਡੀਆ ਰਿਹਾ ਤੇ 32 ਸਾਲ ਉਸ ਤੋਂ ਬਾਅਦ ਮੈਂ ਆਈ ਬੀਨ ਇਨ ਦੀ ਯੂਐਸ ਤੇ ਆਮ ਅ ਫੈਕਲਟੀ ਮੈਂਬਰ ਇਨ ਸਿਵਲ ਇੰਜੀਨੀਅਰਿੰਗ ਦੇਅਰ ਉੱਥੇ ਜੀ ਮੈਨੂੰ ਅਸਲੀ ਸ਼ੌਕ ਪਿਆ ਕਿ ਵੀ ਟੂ ਰੀਡ ਥਿੰਗਸ ਐਂਡ ਟੂ ਐਕਸੈਸ ਇਨਫੋਰਮੇਸ਼ਨ ਫਿਰ ਇੰਟਰਨੈਟ ਹੋ ਗਿਆ ਯੂ ਕੁਡ ਗੂਗਲ ਥਿੰਗਸ ਅਪ ਠੀਕ ਹੈ ਜੀ ਪਹਿਲੀ ਗੱਲ ਤੇ ਸੀ ਆਈ ਵਾਂਟ ਯੂ ਟੂ ਲਰਨ ਮੋਰ ਅਬਾਊਟ ਦੀ ਹਿਸਟਰੀ ਆਫ ਦ ਫੈਮਿਲੀ ਬਿਲਕੁਲ ਇਹ ਕਿਤਾਬ ਹੈਗੀ ਹੈ ਲੈਪਲ ਗ੍ਰਿਫਨ ਦੀ ਅੱਛਾ ਪੰਜਾਬ ਚੀਫਸ ਉਹਦੇ 'ਚ ਪੂਰੀ ਫੈਮਿਲੀ ਦਾ ਚੈਪਟਰ ਹੈਗਾ ਜੀ ਤੇ ਫਿਰ ਨਾ ਜੀ ਬੜੀ ਮੈਂ ਆਪਣੀ ਕਿਤਾਬ 'ਚੋਂ ਰੀਡ ਯੂ ਐਕਸਟ੍ਰੈਕਟ ਇੱਕ ਬੰਦਾ ਹੈਗਾ ਇਹ ਲੈਪਲ ਗ੍ਰਿਫਨ ਨੇ ਨਾ 1892 ਵਿੱਚ ਕਿਤਾਬ ਲਿਖੀ ਸੀ ਐਂਡ ਹੀ ਮੈਂਸ਼ਨਸ ਆਰ ਫੈਮਿਲੀ ਅੱਛਾ ਕਹਿੰਦਾ ਕਿ ਇਟ ਵਾਸ ਨਾਟ ਵੈਲ ਫॉर ਅ ਚੀਫ ਟੂ ਮੈਂ ਕੀ ਪੰਜਾਬੀ 'ਚ ਸੁਣਾ ਦਿੰਦਾ ਉਹ ਜੀ ਜਿਹੜੇ ਸਾਡੀ ਫੈਮਿਲੀ ਦਾ ਨਾ ਇੱਕ ਵਿਆਹ ਹੋਇਆ ਸੀ ਆਪਣਾ ਹਰੀ ਸਿੰਘ ਨਲਵਾ ਦੀ ਫੈਮਿਲੀ ਵਿੱਚ ਇਹ ਜੀ ਮੈਂ ਗੱਲ ਕਰ ਰਿਹਾ 1828 ਦੇ ਅਰਾਊਂਡ ਦੀ ਗੱਲ ਹੈ ਤੇ ਗੁਜਰਾਂਵਾਲਾ ਡਿਸਟ੍ਰਿਕਟ 2 ਲੱਖ ਰੁਪਇਆ they spent 2 lakh rupees of that time on the festivities it was the biggest wedding in Gujranwala ਤੇ ਇਹ ਲੋਕੀ ਮਜ਼ਾਕ ਕਰਦੇ ਸੀ ਕਿ ਜਿਹੜੀ ਉਹਨਾਂ ਦੀ ਅੰਮਾ ਹੈ ਨਾ ਸਾਡੇ ਬਜ਼ੁਰਗਾਂ ਦੀ ਉਹਨਾਂ ਕੋਲ ਇੱਕ ਭੜੋਲਾ ਸੋਨੇ ਦੇ ਕੋਇਨਸ ਦਾ ਸੀ ਭੜੋਲਾ ਦਾ ਗ੍ਰੇਨ ਜਿਹਦੇ ਸਟੋਰ ਕਰਦੇ ਭੜੋਲਾ ਸੀ ਉਹਨੇ ਲਿਖਿਆ ਤੇ ਰਣਜੀਤ ਸਿੰਘ ਨੂੰ ਪਤਾ ਲੱਗਾ ਤੇ ਵੈਰੀ ਪੋਲਾਈਟਲੀ ਉਹਨੇ ਸੁਨੇਹਾ ਭੇਜਿਆ ਕਿ ਜਿਹੜੀ ਫੈਮਿਲੀ 2 ਲੱਖ ਰੁਪਇਆ ਵਿਆਹ ਤੇ ਕਰ ਸਕਦੀ ਹੈ ਉਹ 50,000 ਰੁਪਇਆ ਮੈਨੂੰ ਵੀ ਦੇ ਸਕਦੀ ਹੈ ਡਿਪਲੋਮੈਟਿਕ ਡਿਮਾਂਡ ਜਿਹਨੂੰ ਕਹਿੰਦੇ ਆ ਨਾ ਐਗਜ਼ੈਕਟਲੀ ਪਰ ਜੀ ਮੈਨੂੰ ਫਿਰ ਵੀ ਸ਼ੱਕ ਸੀ ਕਿ ਵੀ ਦੇਖੋ ਜੀ ਆਈ ਐਮ ਐਨ ਇੰਜੀਨੀਅਰ what I want to know is ਕਿ 42 ਜਿਹਨੂੰ ਲਿਸਟ ਦੇਖਾ 42 ਦੀ the British Library I actually found the list ਅੱਛਾ ਇਹ ਫੈਮਿਲੀ ਦੀ ਫਾਈਲ ਸੀ ਉਹਦੇ ਵਿੱਚ ਜਿਹੜੀ 42 ਜਗੀਰਾਂ ਹੈ ਹਾਂਜੀ ਉਹਦੀ ਪੂਰੀ ਲਿਸਟ ਸੀ ਜਦੋਂ ਮੈਂ ਗਿਣੇ ਨਾ ਸਾਰੇ ਹਾਂਜੀ ਬਿਲਕੁਲ 42 ਅੱਛਾ ਹੁਣ ਮੈਨੂੰ ਪਤਾ ਲੱਗਾ ਕਿ ਜੋ ਮੇਰੇ ਬਜ਼ੁਰਗ ਕਹਿ ਰਹੇ ਸੀ ਨਾ ਉਹ ਗੱਪ ਨਹੀਂ ਸੀ ਜੀ ਫਿਰ ਜੀ ਮੈਨੂੰ ਹੋਰ ਟੇਬਲ ਮਿਲਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਦਾਦਾ ਜੀ ਹੈ ਉਹਨਾਂ ਤੋਂ ਕਿਹੜੇ ਸਨ ਵਿੱਚ ਜਗੀਰਾਂ ਸ਼ੁਰੂ ਹੋਈਆਂ 1739 ਆਲ ਦ ਵੇ ਅਪ ਟੂ ਦਲੀਪ ਸਿੰਘ ਅੱਛਾ ਫਿਰ ਮੈਨੂੰ ਗੱਲ ਸਮਝ ਲੱਗੀ ਕਿ ਵੀ ਇਹ ਗੱਪ ਨਹੀਂ ਸੀ I had to convince myself that it was not, you know, just something or ਲੋਕੀ ਵਧਾ ਚੜਾ ਕੇ ਕਰਦੇ ਹੈ ਤੇ ਰਾਜਾ ਦਲੀਪ ਸਿੰਘ ਆਖਰੀ ਰਾਜਾ ਸਨ ਹਾਂਜੀ he was then deposed by the British and then taken to England and brainwashed and then he became an Englishman ਹਾਂਜੀ ਉਹਨਾਂ ਦੀ ਜਿਹੜੀ ਬੇਟੀ ਹੈ ਗ੍ਰੈਂਡ ਔਰ ਪ੍ਰਿੰਸੈਸ ਬਾਂਬਾ she came back to Lahore ਤੇ ਉਹਨਾਂ ਦੀ ਕਲੈਕਸ਼ਨ ਹੈ ਜੀ ਵੀ ਲਾਹੌਰ ਫੋਰਟ ਦੇ ਅੰਦਰ ਨਾ they have a beautiful collection ਤੇ ਜੀ ਫਿਰ ਆਈ ਹੈਡ ਮਾਈ ਇੰਟਰਸਟ ਦੇ ਵਿੱਚੋਂ ਫਿਰ ਮੇਰੇ ਕੋਈ 9-10 ਸਾਲ ਪਹਿਲੇ ਦੀ ਗੱਲ ਹੈ ਮੇਰੇ ਅੱਬਾ ਜੀ ਪੂਰੇ ਹੋ ਗਏ ਇਨ ਦਿੱਲੀ ਤੇ ਮੈਂ ਸਡਨਲੀ ਮੈਨੂੰ ਉੱਥੋਂ ਆਉਣਾ ਪਿਆ ਅਮਰੀਕਾ ਤੋਂ ਤੇ ਜਦੋਂ ਮੈਂ ਆਇਆ ਤੇ ਮੇਰੇ ਨਾ ਫਾਦਰ ਦੇ ਇੱਕ ਕਿਉਂਕਿ ਮੇਰੇ ਦਾਦਾ ਜੀ ਦੇ ਬਹੁਤ ਜਲਦੀ ਪੂਰੇ ਹੋ ਗਏ ਸੀ ਮੇਰੇ ਫਾਦਰ ਬਹੁਤ ਯੰਗ ਸੀ ਉਦੋਂ ਤੇ ਜਦੋਂ ਮੈਂ ਆਇਆ ਗਿਆ ਉੱਥੇ ਤੇ ਨਾ ਮੇਰੇ ਫਾਦਰ ਦੇ ਇੱਕ ਕਜ਼ਨ ਚਾਚਾ ਜੀ ਸੀ ਉਹਨਾਂ ਦੇ ਘਰ ਗਿਆ ਮੈਂ ਉਹਨਾਂ ਨੇ ਨਾ ਮੈਨੂੰ ਇਹ ਫੋਟੋ ਦਿੱਤੀ ਜਿਵੇਂ ਕੋਈ ਅਮਰੀਕਾ ਓਰੀਜਨਲ ਫੋਟੋ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਕੌਣ ਹੈਗੇ ਕਹਿੰਦੇ ਹੈ ਜੀ ਕਿ ਇਹ ਤੁਹਾਡੇ ਦਾਦਾ ਦੇ ਦਾਦਾ ਹੈਗੇ ਆ ਜਿਹੜੇ ਖੜੋਤੇ ਆ ਯੰਗ ਤੇ ਇਹ ਉਹਨਾਂ ਦੇ ਅੱਬਾ ਜੀ ਇਹ ਗੰਡਾ ਸਿੰਘ ਦਾ ਬੇਟਾ ਹੈਗਾ ਇਹ ਫੋਟੋ ਜੀ ਦੇਖੋ ਇਹ ਫੋਟੋ ਸੀਪੀਆ ਕਲਰ ਚ ਹੈ ਇੰਡੀਆ ਚ ਫੋਟੋਗ੍ਰਾਫੀ ਆਈ ਸੀ ਅਬਾਊਟ 1860s ਦੇ ਅਰਾਊਂਡ ਆਈ ਸੀ ਲੇਕਿਨ ਕਾਮਨ ਹੋਈ ਅਰਾਊਂਡ 1880s ਹੁਣ ਇਹ ਮੈਨੂੰ ਪਤਾ ਹੈ ਕਿ ਇਹ ਹੀ ਵਾਸ ਬੋਰਨ ਇਹਦਾ ਨਾਮ ਪ੍ਰਤਾਪ ਸਿੰਘ ਬਤਾਲੀਆ ਹੀ ਵਾਸ ਬੋਰਨ ਇਨ 1861 ਇਹਨਾਂ ਦੀ ਦਾੜੀ ਨਹੀਂ ਆਈ ਇਹਦਾ ਮਤਲਬ ਹੈ ਕਿ ਹੀ ਇਜ਼ ਅਬਾਊਟ 20 ਇਅਰਸ 올ਡ
So original photo survived in the family from 1880s. ਅੱਛਾ ਹਾਂਜੀ ਸੋ ਫਿਰ ਮੈਨੂੰ ਸੀ ਕਿ ਮੇਰੇ ਦਾਦਾ ਜੀ ਜਿਹੜੇ ਫਾਦਰ ਹੈਗੇ ਆ ਹਾਂਜੀ ਉਹਨਾਂ ਦੀ ਉਹ ਮੈਨੂੰ ਇੱਕ ਫੈਮਿਲੀ ਵਾਲੇ ਦਿਸ ਦੀ ਓਨਲੀ ਸਰਵਾਈਵਿੰਗ ਪਿਕਚਰ ਆਫ ਮੇਰੇ ਦਾਦਾ ਜੀ ਦੇ ਅੱਬਾ ਜੀ ਹੈ ਜੀ ਅੱਛਾ ਸੋ ਤਾਂ ਹੋਇਆ ਕਿ ਜੀ ਆਈ ਵਾਸ ਏਬਲ ਟੂ ਗੈਟ ਜਿਹੜੀ ਪੂਰੀ ਫੈਮਿਲੀ ਹੈ ਨਾ ਜੀ ਦਿਖਾਉਂਦਾ ਹੈ ਤੇਰੀ ਆਏਗੀ ਤੇ ਲੈਟ ਮੀ ਸੀ ਵੇਅਰ ਇਟ ਇਜ਼ ਅੱਛਾ ਇਹ ਕਿੱਥੋਂ ਤੁਸੀਂ ਤਸਵੀਰਾਂ ਲਈਆਂ ਇਹ ਤੇ ਜੀ ਫਿਰ ਝਾਸਨ ਇਹ ਦੇਖੋ ਜੀ these are the whole ਇਹ ਮੇਰਾ ਬੇਟਾ ਹੈ ਇਹ ਬੇਟਾ this is the one who is now in America ਇਹ ਮੇਰੀ ਹੈ ਇਹ ਮੇਰੇ ਅੱਬਾ ਜੀ ਹੈ ਇਹ ਮੇਰੇ ਦਾਦਾ ਜੀ ਹੈ ਇਹ ਉਹਨਾਂ ਦੇ ਅੱਬਾ ਜੀ ਹੈ ਉਹਨਾਂ ਦੇ ਅੱਬਾ ਜੀ ਹੈ ਉਹਨਾਂ ਦੇ ਅੱਬਾ ਜੀ ਅੱਛਾ ਤੇ ਇਹਨਾਂ ਦੇ ਅੱਬਾ ਜੀ ਗੰਡਾ ਸਿੰਘ ਬਤਾਲੀਆ ਦੀ ਜਿਹੜੀ he was killed in 1845 ਤੇ ਉਹਨਾਂ ਦੀ ਜਿਹੜੀ ਸਮਾਧ ਹੈਗੀ ਹੈ ਉੱਥੇ ਸੋ ਇਹ ਦਿਲ ਮੇਰਾ ਬਹੁਤ ਸੀ ਕਿ ਮੈਂ ਆਵਾਂ ਪਾਕਿਸਤਾਨ ਲੈਂਦੇ ਪੰਜਾਬ ਆਵਾਂ ਪਹਿਲਾ ਵਿਜ਼ਿਟ ਤੁਹਾਡਾ ਮੈਂ ਦੱਸ ਰਿਹਾ ਜੀ ਇੱਥੇ ਨਾ ਯੂ ਬਾਨਾ ਚਾਹੀਦਾ ਹੁੰਦਾ ਨਾ ਜੀ ਅਦਰਵਾਈਜ਼ ਸਪੈਸ਼ਲੀ ਆਣਾ ਤੇ ਔਖਾ ਹੁੰਦਾ ਹੈ ਵੀਜ਼ਾ ਵੀ ਨਹੀਂ ਮਿਲਦਾ ਸੋ ਯੂਟੀ ਲਾਹੌਰ ਨਾ ਜੀ ਮੇਰੇ ਏਰੀਏ ਵਿੱਚ ਆਈ ਐਮ ਅ ਜੀਓਟੈਕਨੀਕਲ ਇੰਜੀਨੀਅਰ ਸਿਵਲ ਇੰਜੀਨੀਅਰਿੰਗ ਵਿੱਚ ਸਪੈਸ਼ਲਾਈਜੇਸ਼ਨ ਹੈ ਉਹਦੀ ਕਾਨਫਰੰਸ ਸੀ ਇੱਥੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਫॉर ਅ ਪਲੈਨਰੀ ਲੈਕਚਰ ਤੇ ਮੈਂ 11 ਦਿਨ ਲਈ ਆਇਆ ਸੀ ਟੋਟਲ ਟੂ ਕੰਮ ਤੇ ਜੀ ਮੈਂ ਜਦੋਂ ਇੱਥੇ ਆਇਆ ਤੇ ਮੈਂ ਪਿੰਡ ਗਿਆ ਆਪਣੇ ਫਿਰ ਇਹ ਆਪਣੀ ਜਿਹੜੀ ਹੈ ਕਾਲੇ ਮੋਰ ਵਾਲੀ ਹਵੇਲੀ ਇਹ ਪਛਾਣ ਲਈ ਹਾਂਜੀ ਦਾਦੀ ਨੇ ਦੇਖੋ ਨਾ ਕੁਝ ਚੀਜ਼ਾਂ ਯਾਦ ਹੈ ਹੁਣ ਇਹ ਕਾਲਾ ਮੋਰ ਵੀ ਹੈ ਜਿਹੜਾ ਜੀ ਇਹ ਪੇਂਟਡ ਨਹੀਂ ਹੈ ਇਹ ਸੜੀਆਂ ਇੱਟਾਂ ਦਾ ਬਣਿਆ ਇਟਸ ਸਰਵਾਈਵ ਫॉर 75 ਇਅਰਸ ਕਿੰਨੇ ਸਾਲ ਹੋ ਗਏ ਸੋ ਜੀ ਮੈਂ ਆਇਆ ਮੈਂ ਕਰਕੇ 11 ਇਟ ਵਾਸ ਵੈਰੀ ਇਮੋਸ਼ਨਲੀ ਡਰੇਨਿੰਗ ਮੇਰੇ ਨਾਨਾ ਜੀ ਦਾ ਘਰ ਲਾਹੌਰ ਹੈਗਾ ਸੀ ਮੈਂ ਲੱਭਿਆ ਅਜੀ ਵੀ ਉਹਨਾਂ ਦਾ ਨਾਂ ਘਰ ਦੇ ਬਾਹਰ ਲਿਖਿਆ ਹੋਇਆ ਹੈ ਰਾਮ ਗਲੀ ਨੰਬਰ 7 ਦੇ ਅੰਦਰ ਨਾ ਜੀ ਜਸਟ ਬੀਇੰਗ ਏਬਲ ਟੂ ਫਾਈਂਡ ਯੂਰ ਰੂਟਸ ਜਿਹੜਾ ਹੁੰਦਾ ਪਰ ਜੀ ਵੀ ਹੁੰਦਾ ਕਿ ਇੰਨਾ ਇਮੋਸ਼ਨਲੀ ਚਾਰਜਡ ਹੋਵੇ ਨਾ ਤੁਹਾਡਾ ਦਿਮਾਗ ਸੈਚੂਰੇਟ ਹੋ ਜਾਂਦਾ ਤੁਸੀਂ ਸੋਚ ਨਹੀਂ ਸਕਦੇ ਸੋ ਜਿਹੜੀ ਸਾਰੀ ਪ੍ਰੋਸੈਸਿੰਗ ਹੈ ਤੇ ਅਨਪੈਕਿੰਗ ਹੈ ਨਾ ਜੀ ਉਹ ਮੈਂ ਅਮਰੀਕਾ ਜਾ ਕੇ ਵਾਪਸ ਉੱਥੇ ਜਦੋਂ ਗਿਆ ਉਦੋਂ ਕੀਤੀ ਆਫਟਰ ਗੋਇੰਗ ਬੈਕ ਤੇ ਜੀ ਮੈਂ ਆਇਆ ਸੀ ਦਸੰਬਰ 2019 ਵਿੱਚ ਪਹਿਲੀ ਵਾਰੀ ਇੱਥੇ ਇੱਕ ਪੰਜਾਬੀ ਦੀ ਅਖਬਾਰ ਹੈਗੀ ਹੈ ਭੁਲੇਖਾ ਤੁਹਾਡੇ ਲਾਹੌਰ ਵਿੱਚ ਹੈ they were interested ਕਿ ਵੀ ਮੇਰੇ ਹਰ ਇੱਕ ਦਿਨ ਦਾ ਨਾ ਇੱਕ ਦਿਨ ਦਾ ਸਫ਼ਰ ਹੈ ਨਾ ਜਿਹੜਾ ਉਹ they wanted to publish it but in ਪੰਜਾਬੀ ਸ਼ਾਮੁਖੀ ਉਹ ਦੇਖੋ ਜੀ ਮੈਨੂੰ ਪੰਜਾਬੀ ਤੇ ਆਉਂਦੀ ਸੀ ਲੇਕਿਨ ਗੁਰਮੁਖੀ ਆਉਂਦੀ ਸੀ ਸੋ ਮੈਂ ਉਹਨਾਂ ਨੂੰ ਕਿਹਾ ਕਿ ਵੀ ਹਰ ਇੱਕ ਦਿਨ ਦਾ ਵੇਰਵਾ ਹੈ ਨਾ ਜਿਹੜਾ ਮੈਂ ਉਹ ਮੈਂ ਲਿਖਵਾਂਗਾ ਲੇਕਿਨ ਮੈਂ ਇੰਗਲਿਸ਼ ਲਿਖਾਂਗਾ ਸੋ ਉਹ ਮੈਂ ਲਿਖਿਆ ਤੇ ਫਿਰ ਮੇਰੇ ਦੋ ਦੋਸਤ ਹੈਗੇ ਇੱਥੇ ਡਾਕਟਰ ਖਿਜ਼ਰ ਜਵਾਦ FC ਕਾਲਜ ਹਿਸਟਰੀ ਦਾ ਪ੍ਰੋਫੈਸਰ ਹੈ ਤੇ ਦੂਜੇ ਹੈਗੇ ਡਾਕਟਰ ਮਜ਼ਹਰ ਅਬਾਸ ਉਹ ਹੈਗੇ ਆਪਣਾ ਗਵਰਨਮੈਂਟ ਕਾਲਜ ਜ਼ਾਇਲਪੁਰ ਕੱਲ ਮੈਂ ਉੱਥੇ ਜਾਣਾ ਹੈ ਤੇ ਉਹਨਾਂ ਦੋਨਾਂ ਨੇ ਰਲ ਕੇ ਫਿਰ ਨਾ ਇਹਨੂੰ ਟ੍ਰਾਂਸਲੇਟ ਕੀਤਾ ਮੈਂ ਇੰਗਲਿਸ਼ ਲਿਖਿਆ ਸੀ ਉਹਨਾਂ ਨੇ ਟ੍ਰਾਂਸਲੇਟ ਕੀਤਾ ਇਹਨੂੰ ਸ਼ਾਮੁਖੀ ਪੰਜਾਬੀ ਹਾਂਜੀ ਸੋ ਇਹ ਉਹਨਾਂ ਦਾ ਕੰਮ ਹੈ ਤੇ ਜੀ ਇਹ ਫਿਰ ਕਿਤਾਬ ਛਪੀ ਹੈ ਦਸੰਬਰ 2020 a year ago ਮੈਂ ਆਇਆ ਸੀ ਇਹ ਕਿਤਾਬ ਛਪ ਗਈ ਸੀ ਹੁਣ ਕਿਤਾਬ ਵਿੱਚ ਆਈ ਹੈਵ ਨੋ ਆਈਡੀਆ ਕਿਤੇ ਨਹੀਂ ਹੈਗਾ ਕਿ ਵੀ who was the family who saved my ancestor ਦਾਦਾ ਦਾਦੀ ਜੀ ਮੈਨੂੰ ਪਤਾ ਹੀ ਨਹੀਂ ਸੀ ਇਹ ਕਿਤਾਬ ਇੱਕ ਵਾਰੀ ਛਪੀ ਤੇ ਤੁਹਾਡੇ ਇੱਥੇ ਨਾ ਗਵਰਨਮੈਂਟ ਕਾਲਜ ਲਾਹੌਰ ਇੱਕ ਪ੍ਰੋਫੈਸਰ ਹੈਗੇ ਆ ਕਲਿਆਣ ਸਿੰਘ ਪੰਜਾਬੀ ਦੇ ਪ੍ਰੋਫੈਸਰ ਹੈ ਬਿਫੋਰ ਹੀ ਵਾਸ ਪੋਸਟਡ ਹੇਅਰ ਹੀ ਵਾਸ ਇਨ ਗੁਜਰਾਵਾਲ ਤੇ ਉੱਥੇ ਇਸਲਾਮੀਆ ਕਾਲਜ ਹੈਗਾ ਜੀ he was a professor there ਤੇ he had done research on several Sikh families ਵੱਡੀਆਂ ਉੱਥੇ ਰਹਿੰਦੀਆਂ ਸੀ he already knew my dada ji story and he had met at least 3 people who knew ਕਿ ਕਿਹੜੇ ਬੰਦੇ ਨੇ ਉਹਨਾਂ ਨੂੰ ਅਪਣਾ ਦਿੱਤੀ ਸੀ they are the ones who took it how is it possible after almost 75 years ਇਹ ਕਿਤਾਬ ਛਪੀ ਕਿਸੇ ਨੇ ਪੜ੍ਹੀ then they came to me and said ਕਿ ਵੀ ਜਿਹੜੇ ਹੈਗੇ ਹੈ ਉਹ ਅਹਿਮਦ ਬਸ਼ੀਰ ਵਿਰਕ ਸੀ ਤੁਹਾਡੇ ਦਾਦਾ ਜੀ ਜਿਨ੍ਹਾਂ ਨੇ ਇਹਨਾਂ ਨੂੰ ਪੜਾ ਦਿੱਤਾ so that is how I first came to know ਜੀ ਮੈਂ ਕਿਹਾ ਫਿਰ obviously ਮੈਂ ਕਹਿੰਦੇ ਜਿਹੜੇ ਤੁਹਾਡੇ ਮਹਿਬੂਬ ਬਸ਼ੀਰ ਵਿਰਕ ਹੈ MLA ਗੁਜਰਾਂਵਾਲਾ ਉਹਨਾਂ ਦੇ ਅੱਬਾ ਜੀ ਸੀ ਸੋ ਮੈਂ ਕਿਹਾ ਚਲੋ ਮੈਂ ਮਿਲਣ ਜਾਵਾਂਗਾ ਉਹਨਾਂ ਨੂੰ ਸੋ ਪਿਛਲੇ ਦਸੰਬਰ ਵਿੱਚ ਹੀ ਮੈਂ ਉਹਨਾਂ ਦਫ਼ਤਰ ਗਿਆ ਤੇ ਮੈਂ ਕਿਤਾਬ ਦਿੱਤੀ ਤੇ ਮੈਂ ਦੱਸਿਆ ਕਿ ਕਹਿੰਦੇ ਬੇਟਾ ਦੇਖੋ ਕਹਿੰਦੇ ਮੇਰੇ ਅੱਬਾ ਜੀ ਨੇ ਕਦੀ ਇਹਦੇ ਬਾਰੇ ਗੱਲ ਨਹੀਂ ਕੀਤੀ ਇਹਦੇ ਬਾਰੇ ਸਹੀ ਤੇ ਮੈਂ ਕਿਹਾ ਠੀਕ ਹੈ ਜੀ ਫਿਰ ਮੈਂ ਪੁੱਛਿਆ ਮੈਂ ਕਿ ਤੁਸੀਂ ਕਿੱਥੇ ਹੁੰਦੇ ਸੀ ਜਦੋਂ ਪਾਰਟੀਸ਼ਨ ਹੋਇਆ 47 ਕਹਿੰਦੇ ਮੈਂ ਆਪਣੇ ਦਾਦਾ ਜੀ ਨਾਲ ਪਿੰਡ ਹੁੰਦਾ ਸੀ
ਪਿੰਡ ਦਾ ਨਾਮ ਇਬਨ ਵਾਲੀ ਹੈ ਜੀ? ਇਬਨ ਵਾਲੀ। ਇਬਨ ਵਾਲੀ ਜਿੱਥੇ ਆਪਾਂ ਜਾਣਾ ਹੈ ਨਾ ਜੀ ਅੱਜ ਜੀ, ਪਿੰਡ ਜੀ, ਵਿੱਚ ਜੀ। ਇਬਨ ਵਾਲੀ। ਜੀ। ਕਹਿੰਦੇ ਮੈਂ ਉੱਥੇ ਹੁੰਦਾ ਸੀ, ਕਹਿੰਦੇ ਬਹੁਤ ਸਾਰੇ ਉੱਥੇ ਅਸੀਂ ਟਰੱਕਾਂ ਦੇ ਟਰੱਕ ਕਹਿੰਦੇ ਹਿੰਦੂ ਤੇ ਸਿੱਖ ਜਿਹੜੇ ਹੈ ਬਿਲਕੁਲ। ਪਾਰ ਪਹੁੰਚਾਏ। ਪਾਰ ਪਹੁੰਚਾਏ, ਸਗੋਂ ਬਿਲਕੁਲ। ਮੈਨੂੰ ਮਹਿਬੂਬ ਅੰਕਲ ਨੇ ਇਹ ਵੀ ਦੱਸਿਆ, ਕਹਿੰਦੇ ਦੋ ਨੇ ਇੱਕ ਭੈਣ ਭਰਾ ਰਹਿ ਗਏ ਸੀ ਪਿੱਛੇ, ਹਾਂਜੀ ਤੇ ਕਹਿੰਦੇ ਉਹ ਸਾਡੇ ਘਰ ਰਹੇ, ਜੀ, ਸਾਡੇ ਦੋਸਤ ਬਣੇ, ਬਿਲਕੁਲ। ਕਹਿੰਦੇ 2-3 ਹਫ਼ਤੇ ਸਾਡੇ ਨਾਲ ਰਹੇ, ਹਾਂਜੀ ਤੇ ਉਸ ਤੋਂ ਬਾਅਦ ਕਹਿੰਦੇ ਉਹਨਾਂ ਦੇ ਰਿਲੇਟਿਵਸ ਆਏ ਬਾਹਰੋਂ ਤੇ ਜੀ। ਉਹਨਾਂ ਨੂੰ ਲੈ ਗਏ, ਤੇ ਅੱਛਾ। ਅਜੇ ਵੀ ਬੜੇ ਫੌਂਡਲੀ ਉਹਨਾਂ ਨੂੰ ਯਾਦ ਕਰਦੇ ਆ ਜੀ, ਬਿਲਕੁਲ। ਮਹਿਬੂਬ ਅੰਕਲ। ਬਿਲਕੁਲ। ਤੇ ਮੈਂ ਫਿਰ ਪੁੱਛਿਆ, ਕਹਿੰਦੇ ਇਹ ਗੱਲ ਠੀਕ ਹੈ ਤੁਹਾਡੀ ਕਿ ਮੇਰੇ ਜਿਹੜੇ ਅੱਬਾ ਹੈਗੇ ਆ ਅਹਿਮਦ ਬਸ਼ੀਰ ਵਿਰਕ, ਉਹ ਉਦੋਂ ਲਾਹੌਰ ਹੀ ਰਹਿੰਦੇ ਹੁੰਦੇ ਸੀ। ਜੀ ਜੀ ਤੇ ਫਿਰ ਮੈਂ ਕਿਹਾ ਜੀ ਕਿ ਮੇਰੀ ਜੋ ਦਾਦੀ ਨੇ ਦੱਸਿਆ ਸੀ ਕਿ ਉਹਨਾਂ ਦਾ ਕੋਈ ਮਹਿਕਮਾ ਸੀ ਐਕਸਾਈਜ਼ which was semi ex ਮਤਲਬ ਆਰਮੀ ਔਰ ਪੁਲਿਸ ਦੇ Police, ਰਿਲੇਟਡ ਹਾਂਜੀ। ਐਗਜ਼ੈਕਟਲੀ ਨਹੀਂ। ਬਿਲਕੁਲ। ਕਹਿੰਦੇ ਠੀਕ ਹੈ, ਕਹਿੰਦੇ ਐਕਸਾਈਜ਼ ਦਾ ਸੀ, ਉਦੋਂ ਪੁਲਿਸ ਦੇ ਨਾਲ ਰਿਲੇਟਡ ਹੁੰਦਾ ਸੀ ਜੀ, department। ਬਿਲਕੁਲ। ਹਾਂਜੀ। ਤੇ ਮੈਂ ਕਿਹਾ ਠੀਕ ਹੈ, ਪਰ ਕਹਿੰਦੇ ਬੇਟਾ ਦੇਖੋ ਇੰਨੇ ਲੋਕਾਂ ਦੀ ਦੇਖੋ ਨਾ ਜੀ, ਜਿੰਨੇ ਲੋਕਾਂ ਨੇ ਇੱਕ ਦੂਜੇ ਨੂੰ ਮਾਰਿਆ, ਇੱਜ਼ਤ ਲੁੱਟੀ ਮਾਂ ਭੈਣ ਜੀ ਦੀ, ਜੀ ਜੀ ਇਸੇ ਤਰ੍ਹਾਂ ਹੀ ਉਹ ਕਹਾਣੀਆਂ ਜ਼ਿਆਦਾ ਮਸ਼ਹੂਰ ਹੈ। ਬਿਲਕੁਲ। ਠੀਕ ਹੈ ਨਾ ਜੀ, ਬਿਲਕੁਲ। ਲੇਕਿਨ ਜਿਨ੍ਹਾਂ ਨੇ ਇੱਕ ਦੂਜੇ ਨੂੰ ਬਚਾਇਆ ਬਚਾਇਆ, ਉਹ ਵੀ ਲੱਖਾਂ ਦੀ ਤਾਦਾਦ ਸੀ, ਲੋਕ ਲੱਖਾਂ, ਉਧਰਲੇ ਪਾਸੇ ਬਿਲਕੁਲ, ਇੱਧਰਲੇ ਪਾਸੇ। ਇੱਧਰਲੇ ਪਾਸੇ। ਠੀਕ ਹੈ ਨਾ ਜੀ। ਸੋ ਮੇਰੀ ਜਿਹੜੀ ਫੈਮਿਲੀ ਦੀ ਸਟੋਰੀ ਹੈ ਉਹ ਲੱਖਾਂ ਚੋਂ ਇੱਧਰਲੇ ਪਾਸੇ ਇੱਕ ਹੈ, ਉਧਰ ਵੀ ਹੈ ਜੀ ਲੱਖਾਂ ਸਟੋਰੀਆਂ ਹੈਗੀਆਂ। ਤੇ ਜੀ ਕਹਿੰਦੇ ਬੇਟਾ ਦੇਖੋ ਕੋਈ ਦੁਨੀਆ ਦੇ ਬੰਦੇ ਬਹੁਤ ਚੰਗੇ, ਜੀ ਬਿਲਕੁਲ। ਕਹਿੰਦੇ ਕੋਈ ਹੋਰ ਹੋ ਸਕਦਾ ਹੈ, ਤੁਹਾਨੂੰ ਹਾਊ ਯੂ ਸ਼ੋਰ ਬਿਲਕੁਲ। ਕਿ ਮੇਰੇ ਅੱਬਾ ਜੀ ਹੈ? ਮੈਂ ਕਿਹਾ ਜੀ ਆਈ ਐਮ ਨਾਟ ਸ਼ੋਰ ਤੁਹਾਡੇ ਅੱਬਾ ਜੀ ਹੈ, ਮੈਨੂੰ ਜੋ ਚੀਜ਼ਾਂ ਦਾਦੀ ਨੇ ਦੱਸੀਆਂ ਉਹ ਤੋਂ ਜਿਹੜੀਆਂ ਮੈਨੂੰ ਯਾਦ ਹੈ ਹਾਂਜੀ ਮੈਂ ਤੁਹਾਨੂੰ ਉਹ ਦੱਸ ਰਿਹਾ। ਤੇ ਕਹਿੰਦੇ ਮੇਰੇ ਅੱਬਾ ਜੀ ਦਾ ਨਾਂ ਕੀ ਸੀ? ਹਾਂਜੀ। ਮੈਂ ਕਿਹਾ ਜੀ ਅੱਬਾ ਜੀ ਦਾ ਨਾਂ ਤੇ ਮੈਨੂੰ ਦਾਦੀ ਨੇ ਦੱਸਿਆ ਹੋਣਾ ਹੈ, ਹਾਂਜੀ। ਮੈਨੂੰ ਨਹੀਂ ਯਾਦ ਅੱਬਾ ਜੀ ਦਾ ਨਾਂ ਕੀ ਸੀ। ਤੇ ਮੈਂ ਕਿਹਾ ਲੇਕਿਨ ਮੈਨੂੰ ਇੰਨਾ ਪਤਾ ਹੈ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਹਾਂਜੀ ਉਹਨਾਂ ਦਾ ਨਾਂ ਜਿਹੜਾ ਹੈਗਾ ਹੈ, ਹਾਂਜੀ। ਉਹ ਮੈਨੂੰ ਯਾਦ ਹੈ। ਕਹਿੰਦੇ ਦੱਸੋ ਕੀ ਹੈ? ਹਾਂਜੀ। ਮੈਂ ਕਿਹਾ ਜੀ ਅਮੀਨਾ ਬੀਬੀ। ਹਾਂ ਤੇ ਚੁੱਪ ਕਰ ਗਏ ਅੱਛਾ ਤੇ ਫਿਰ ਉਹਦੀ ਅੱਖਾਂ 'ਚ ਆਂਸੂ ਆ ਗਏ। ਸਹੀ ਕਹਿੰਦੇ ਮੇਰੀ ਅੰਮੀ ਦਾ ਹੀ ਨਾਂ ਸੀ। ਸਹੀ ਤੇ ਫਿਰ ਉਹਨਾਂ ਦੀ ਗੋਦੀ 'ਚ ਰੱਖ ਕੇ ਬੜਾ ਰੋਇਆ ਬਹੁਤ ਕਿ ਮੈਂ ਜਦੋਂ ਮਿਲਿਆ ਨਾ ਅੰਕਲ ਨੂੰ, ਤੇ ਅੰਕਲ ਨੇ ਪੁੱਛਿਆ ਸੀ, ਮੈਂ ਕਿਹਾ ਤੁਹਾਡੇ ਅੱਬਾ ਜੀ ਨੇ ਕਦੀ ਗੱਲ ਕੀਤੀ? ਕਹਿੰਦੇ ਕਦੀ। ਕਹਿੰਦੇ ਹੀ ਨੈਵਰ ਟਾਕਡ ਅਬਾਊਟ ਦਿਸ। ਪਰ ਕਹਿੰਦੇ ਜਦੋਂ ਉਹਦੇ ਆਖਰਲੇ 8-10 ਦਿਨ ਸੀ ਨਾ ਜੀ, ਹਾਂਜੀ ਤੇ ਕਹਿੰਦੇ ਮੈਂ ਉਹਨਾਂ ਕੋਲ ਮਿਲਣ ਗਿਆ, ਤੇ ਕਹਿੰਦੇ ਮੈਂ ਤਾਂ ਪੈਰ ਘੁੱਟ ਰਿਹਾ ਸੀ। ਤੁਹਾਨੂੰ ਪਤਾ ਇਸ ਵੈਰੀ ਟ੍ਰੈਡੀਸ਼ਨਲ ਕਿ ਬਜ਼ੁਰਗਾਂ ਦੇ ਪੈਰ ਘੁੱਟੋ। ਇਸੇ ਤਰ੍ਹਾਂ ਹੀ ਹੁੰਦਾ ਤੇ ਕਹਿੰਦੇ ਮੈਂ ਪੈਰ ਘੁੱਟ ਰਿਹਾ ਸੀ ਤੇ ਅੱਬਾ ਜਾਨ ਮੈਨੂੰ ਕਹਿੰਦੇ ਕਿ ਮੈਂ ਬਖਸ਼ਿਆ ਜਾਵਾਂ। ਬਿਲਕੁਲ ਇਸੇ ਤਰ੍ਹਾਂ ਤੇ ਕਹਿੰਦੇ ਕਿਉਂ ਅੱਬਾ ਜੀ ਇਹੋ ਜਿਹੀ ਗੱਲਾਂ ਕਿਉਂ ਕਰਦੇ ਹੋ? ਕਹਿੰਦੇ ਨਹੀਂ 47 ਵਿੱਚ ਕਹਿੰਦੇ ਮੈਂ ਬਖਸ਼ਿਆ ਜਾਵਾਂ। ਬਿਲਕੁਲ ਤੇ ਕਹਿੰਦੇ ਇਸ ਪਰ ਇੰਨੀ ਹੀ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਇਹਦੇ ਬਾਰੇ, ਹੋਰ ਕੋਈ ਗੱਲ ਨਹੀਂ ਕੀਤੀ। ਮੇਰੇ ਵੱਡੇ ਤਾਇਆ ਜੀ ਕਹਿੰਦੇ ਸਨ ਕਿ ਉਹਨਾਂ ਕਿਹਾ ਹੈ ਕਿ ਜਿੰਨੇ ਕੋ ਮੈਂ ਪਾਰਟੀਸ਼ਨ ਵੇਲੇ ਇਨਸਾਨਾਂ ਨੂੰ ਬਚਾਇਆ ਸੀ, ਤੇ ਉਹਦੇ ਇਵਜ਼ ਜਿਹੜਾ ਨਾ ਅੱਲਾਹ ਤਾਲਾ ਮੈਨੂੰ ਮੇਰੀ ਜ਼ਿੰਦਗੀ ਬਖਸ਼ ਦੇਗਾ, ਮੈਨੂੰ ਜੰਨਤ ਬਖਸ਼ ਦੇਗਾ। ਇਸਲਾਮ 'ਚ ਕਹਿੰਦੇ ਨਾ ਕਿ ਅਗਰ ਤੁਸੀਂ ਇੱਕ ਬੰਦੇ ਨੂੰ ਬਚਾ ਲਿਆ ਤੇ ਸਾਰੀ ਦੁਨੀਆ ਨੂੰ ਬਚਾ ਲਿਆ, ਸਾਰੀ ਦੁਨੀਆ ਨੂੰ ਬਚਾ ਲਿਆ। ਕਈ ਚੀਜ਼ਾਂ ਹੁੰਦੀਆਂ ਜਿਹਦਾ ਨਾ ਤੁਸੀਂ ਲਫ਼ਜ਼ਾਂ 'ਚ ਨਹੀਂ ਬੋਲ ਸਕਦੇ, ਬਿਲਕੁਲ ਨਹੀਂ ਬੋਲ ਸਕਦੇ, ਉਹ ਆਂਸੂ ਨਾਲ ਬੋਲੇ ਜਾਂਦੇ ਆ। ਤੇ ਤਾਂ ਕਰਕੇ ਵੀਰ ਜੀ ਮੈਂ ਸ਼ੁਰੂ 'ਚ ਇਹ ਗੱਲ ਕਹੀ ਸੀ ਕਿ ਨਾ ਲੋਕੀ ਕਹਿੰਦੇ ਫਰਿਸ਼ਤੇ ਜਿਹੜੇ ਹੁੰਦੇ ਆ ਨਾ ਉਹ ਆਦਮੀ ਨਹੀਂ ਹੋ ਸਕਦੇ, ਉਹ ਐਂਜਲ ਜਾਂ ਜੋ ਵੀ ਰੱਬ ਦੇ ਹੁੰਦੇ ਆ। ਸਾਡੇ ਲਈ ਕੋਈ ਫਰਿਸ਼ਤੇ ਸੀ ਜਿਨ੍ਹਾਂ ਨੇ ਆਪਣੇ ਭਰਾ ਬਣਾ ਕੇ ਆਪਣੇ ਘਰ ਰੱਖਿਆ। ਕੁਰਾਨ ਸ਼ਰੀਫ ਤੋਂ ਹੱਦ ਤੱਕ ਸਹੁੰ ਚੁੱਕੀ ਕਿ ਮੇਰਾ ਭਰਾ ਹੈ। ਤੇ ਜੀ ਹੁਣ ਅੱਜ ਉਹਨਾਂ ਦੀ ਪਹਿਲੀ ਗੱਲ ਤੇ ਦੇਖੋ ਨਾ ਜੀ, ਉਹਨਾਂ ਦੇ ਆਪਣੇ ਬੇਟੇ ਦੇ ਬੇਟੇ ਅੱਗੇ ਉਸਦੇ ਬੇਟੇ ਨਾਲ ਕਿਉਂ ਨਹੀਂ ਉੱਥੇ ਜਾਣਾ, ਇਹ ਤੇ ਜੀ ਉਹਨਾਂ ਨੂੰ ਦੇਖੋ ਜੀ ਇਹ ਜੀ ਕੀ ਚੀਜ਼ਾਂ ਹੁੰਦੀਆਂ ਜਿਹੜੀ ਲਫ਼ਜ਼ਾਂ 'ਚ ਤੁਸੀਂ ਨਹੀਂ ਕਹਿ ਸਕਦੇ। ਹਾਂਜੀ ਇਹੋ ਜਿਹਾ ਮੌਕਾ ਹੈ ਤੇ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ।